ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੂਮੇਰਵਾਨ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आयां नूं प्रोग्राम सच्चो सच विच बहुत शुक्रिया जी। डॉक्टर साहब अज 16 अगस्त 2018 पहली पादू नानकशाही संमत 550 का दिन है। तो डॉक्टर साहब प्रोग्राम शुरू करने तो पहला असीं दर्शकों ते श्रोतिਆਂ ਨੂੰ हमेशा तरह दसिए व्यूअर्स, जे तुसीं हक सच इंसाफ ते पैरा दिन दा इको एक चैनल TV 84 ਨੂੰ देखना चाहते हो तो तुसीं देख सकते हो स्पैक्ट्रम केबल, आरसीएन केबल, बेलफाब केबल इन कैनेडा, roku, जादू बॉक्स, जावा, फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV 84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਪਹਿਲਾਂ ਆਪਾਂ ਇਸ਼ੂ ਤੇ ਤੁਹਾਡੇ ਵਿਚਾਰ ਲਈਏ। ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝ ਪਾ ਦੇਣੀ ਚਾਹੁੰਦੇ ਹਾਂ, ਜਿਸ ਤਰ੍ਹਾਂ ਕਿ ਆਪਾਂ ਸੈਕਿੰਡ ਵਾਲਾ ਸੈਗਮੈਂਟ ਕੀਤਾ ਸੀ ਕੱਲ। जिस तरह कि भारत में चीन के एम्बेसडर ने दरबार साहिब विच मत्था टेकिया, उसनूं काफ़ी सराहाया गया, पर इसनूं मीडिया भारती जो मीडिया सी उसने इसनूं कवर नहीं किया। तुसीं इस ते बहुत ही अच्छे विचार दिते साडे दर्शकों वालों, इसनूं काफ़ी सराहाया गया। इस ते व्यूज़ आए ने 26.2 के, शेयर ने 545 एंड कमेंट ने 234। असीं सब का बहुत बहुत शुक्रिया अदा करते हैं। जी डॉक्टर साहब, हुण आपां गलबात करांगे अज दे पहले अहम इशू दी। देखो, अज क्योंकि 15 अगस्त ਨੂੰ वैसे ही छुट्टी होंदी है, सारा मीडिया ਜਿਹੜਾ ਉਹਨੇ 15 अगस्त ਦਾ ਇਸ਼ੂ ਨਹੀਂ ਕੱਢਿਆ जी, और फिर 80 ਮਿੰਟ ਦੀ ਜਿਹੜੀਆਂ ਜਬਲੀਆਂ ਸੀ ਮੋਦੀ ਦੀਆਂ ਉਹ ਵੀ ਵਿੱਚ ਹੀ ਰਹਿ ਗਈਆਂ। ਹਾਲਾਂਕਿ ਹੁਣ ਇਹ ਵੀ ਆ ਰਿਹਾ ਵੀ ਅਟਲ ਬਿਹਾਰੀ ਵਾਜਪਾਈ ਦੀ ਮੌਤ ਤਾਂ 15 ਅਗਸਤ ਦੀ ਹੋਈ ਸੀ, ਪਰ ਦੱਸਿਆ ਜਾ ਕੇ 16 ਅਗਸਤ ਨੂੰ ਸ਼ਾਮ ਨੂੰ 5 ਵਜੇ ਉਹੀ ਬਿਹਤਰ ਜਾਣਦੇ ਨੇ। ਪਰ ਇਹਦੇ ਬਾਵਜੂਦ ਜਿਹੜਾ ਅੱਜ ਸਾਰੇ ਹੀ ਉਹਨਾਂ ਦੇ ਮੀਡੀਆ ਤੇ ਇਲੈਕਟ੍ਰੋਨਿਕ ਪ੍ਰਿੰਟ ਇਹ ਨਹੀਂ ਵੀ ਇੱਕ ਸਟੋਰੀ, ਸਾਰੇ ਫਰੰਟ ਪੇਜ ਔਰ ਬੜੇ ਬੜੇ ਮਾਹਿਰ ਨਿਕਲ ਆਏ ਨੇ। ਵਾਜਪਾਈ ਨੂੰ ਕਦੇ ਉਹ ਵਿੰਸਟਨ ਚਰਚਲ ਬਣਾ ਰਹੇ ਨੇ, ਕਦੇ ਉਹ ਜਿਹੜਾ ਉਹ ਰੂਜ਼ਵੈਲਟ ਦੇ ਬਰਾਬਰ ਖੜਾ ਕਰ ਰਹੇ ਨੇ। ਪਤਾ ਨਹੀਂ ਹੁਣ ਉਸ ਦਾ ਕੋਈ ਮੰਦਿਰ ਬਣਾ ਕੇ ਉਹਨੂੰ ਭਗਵਾਨ ਰਾਮਚੰਦਰ ਜੀ ਦੇ ਬਰਾਬਰ ਬਿਠਾ ਦੇਣ। ਔਰ ਇਹ ਸਾਰੀ ਜਿਹੜੀ ਕਹਾਣੀ ਜਿਵੇਂ ਜਿਸ ਅੰਦਾਜ਼ 'ਚ 14 ਸਾਲ ਤੋਂ ਉਹ ਬਿਲਕੁਲ ਇੱਕ ਵੈਜੀਟੇਬਲ ਬਣਿਆ, ਆਪਣੇ ਘਰ ਦੇ ਵਿੱਚ ਪਿਆ ਸੀ, ਅਲਜ਼ਾਈਮਰ ਦਾ ਸ਼ਿਕਾਰ, ਉਹਨੂੰ ਤਾਂ ਪਤਾ ਵੀ ਨਹੀਂ ਸੀ, ਹੋਸ਼ੋ-ਵਾਸ਼ ਵੀ ਨਹੀਂ ਸੀ ਵੀ ਅੱਗੇ ਪਿੱਛੇ ਕੀ ਹੋ ਰਿਹਾ। ਇਹ ਜਿਹੜਾ ਕਦੇ ਉਹਦੀ ਕੋਈ ਪਿਕਚਰ ਵੀ ਨਹੀਂ ਇਹਨਾਂ ਨੇ ਦਿਖਾਈ। ਜਦੋਂ ਇੱਕ ਅੱਧੀ ਵਾਰੀ ਹੋਇਆ ਵੀ ਸਾਈਡ ਪੋਜ਼ ਆ ਰਿਹਾ ਕਿ ਉਹਨੂੰ ਕੋਈ ਆਪਣੀ ਹੋਸ਼ੋ-ਹਵਾਸ ਨਹੀਂ ਸੀ। ਪਰ ਹੁਣ ਜਿਸ ਅੰਦਾਜ਼ ਦੇ ਵਿੱਚ ਭਾਰਤ ਦੇ ਵਿੱਚ ਹਰ ਸ਼ੇਡ ਦਾ ਲੀਡਰ, ਉਹ ਰੂਲਿੰਗ RSS BJP ਤੋਂ ਲੈ ਕੇ ਕਾਂਗਰਸ, ਅਕਾਲੀ, ਜਿਹੜੇ ਵੀ ਰੀਜਨਲ ਗਰੁੱਪਸ, ਹਰ ਇੱਕ ਦੀ ਦੌੜ ਲੱਗੀ ਹੋਈ ਹੈ ਕਿ ਕੋਈ ਇੱਕ ਜਿਹੜਾ ਉਹ ਦੂਸਰੇ ਤੋਂ ਪਿੱਛੇ ਨਾ ਰਹਿ ਜਾਏ। ਕੋਈ ਉਹਨੂੰ ਮਹਾਨ ਸਟੇਟਸਮੈਨ ਕਹਿੰਦਾ ਹੈ, ਕੋਈ ਘੱਟ ਗਿਣਤੀਆਂ ਦਾ ਰਾਖਾ ਕਹਿੰਦਾ ਹੈ, ਕੋਈ ਮਹਾਨ ਕਵੀ ਕਹਿੰਦਾ ਹੈ, ਕੋਈ ਫਿਲਾਸਫਰ ਕਹਿੰਦਾ ਹੈ। 60% ਆਰਟੀਕਲ 'ਚ ਹੈ ਕਿ ਜਦੋਂ ਉਹਨੇ ਪਹਿਲੀ ਸਪੀਚ ਕੀਤੀ, ਪਹਿਲੀ ਵਾਰ MP ਬਣਿਆ, ਨਹਿਰੂ ਨੇ ਉਦੋਂ ਹੀ ਭਵਿੱਖਬਾਣੀ ਕਰ ਦਿੱਤੀ ਸੀ। ਉਹਨੇ ਕਿਸੇ ਫੋਰਨ ਡਿਪਲੋਮੈਟ ਨੂੰ ਕਿਹਾ ਸੀ ਇੱਕ ਦਿਨ ਪ੍ਰਧਾਨ ਮੰਤਰੀ ਬਣੇਗਾ। ਔਰ ਇਹ ਸਾਰੇ ਜਿਹੜੇ ਨੇ, ਇਸ ਸਾਰੇ 'ਚੋਂ ਇੱਕ ਗੱਲ ਜਿਹੜੀ ਮੇਰੇ ਮਾਈਂਡ ਦੇ ਵਿੱਚ ਆਈ ਜਦੋਂ ਮੈਂ ਇਹ ਖਬਰ ਦੇਖੀ, ਹਾਲਾਂ ਪਿਛਲੇ 2 ਦਿਨ ਤੋਂ ਚੱਲ ਰਿਹਾ ਸੀ ਕਿ ਜੀ ਉਹ ਲਾਈਫ ਸਪੋਰਟ ਦੇ ਉੱਤੇ ਹੈ, ਵੈਂਟੀਲੇਟਰ ਜਿਹੜਾ ਉਹਨੂੰ ਸਾਧ ਨਹੀਂ ਹੈ ਬਿਲਕੁਲ ਵੀ। ਔਰ ਇਹ ਵੀ ਜ਼ਾਹਰ ਹੈ ਕਿ ਵੀ ਉਹਨਾਂ ਨੇ ਆਪਣੇ ਵਕਤ ਦੇ ਮੁਤਾਬਕ ਹੀ ਮਾਰਿਆ, ਨਹੀਂ ਤਾਂ 15 ਅਗਸਤ ਨੂੰ ਜਿਹੜਾ ਮੋਦੀ ਦਾ ਮਾੜਾ ਮੋਟਾ 56 ਇੰਚ ਦੀ ਛਾਤੀ ਦੇ ਉੱਤੇ ਰਾਜਸਥਾਨੀ ਪੱਗ ਬੰਨ੍ਹ ਕੇ ਖਲੋਤਾ ਸੀ, ਉਹਦੀ ਥਾਂ ਵਾਜਪਾਈ ਦਾ ਇਮੇਜ ਚੱਲਣੇ ਸੀ। ਸੋ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਜਿਸ ਅੰਦਾਜ਼ 'ਚ ਵਾਜਪਾਈ ਨੂੰ ਪ੍ਰੋਜੈਕਟ ਕੀਤਾ ਗਿਆ ਔਰ ਆਉਣ ਵਾਲੇ ਪੀਰੀਅਡ 'ਚ ਇਹੀ ਨੈਰੇਟਿਵ ਜਿਹੜਾ ਹੈ ਇਹ ਟੈਕਸਟ ਬੁੱਕਸ ਦੇ ਵਿੱਚ ਵੀ ਹੋਏਗਾ, ਡਾਕੂਮੈਂਟਰੀਜ਼ ਬਣਨਗੀਆਂ, ਵੀਡੀਓਜ਼ ਬਣਨਗੀਆਂ। ਔਰ ਉਸ ਨੂੰ ਜਿਹੜਾ ਕਿਉਂਕਿ RSS ਦਾ ਜਿਹੜਾ ਸਾਰਾ ਹੀ 95 ਸਾਲ ਦਾ ਪਿਛੋਕੜ ਹੈ, ਇਹਨਾਂ ਦੇ ਜਿਹੜੇ ਹੁਣ ਤੱਕ ਅਖੌਤੀ ਆਈਕਨ ਵੀ ਨੇ, ਜਿਨ੍ਹਾਂ ਦੇ ਵਿੱਚ ਗੋਲਵਲਕਰ ਤੋਂ ਲੈ ਕੇ ਔਰ ਦੂਸਰੇ ਅੱਜ ਮੋਹਨ ਭਾਗਵਤ ਤੱਕ, ਉਹਨਾਂ ਦਾ ਇੱਕ ਤੰਗ ਦਸਤੀ ਦਾ ਦਾਇਰਾਕਾਰ ਸਿਰਫ ਤੇ ਸਿਰਫ ਹਿੰਦੂਤਵੀ ਵਿਚਾਰਧਾਰਾ ਹੈ ਔਰ ਉਹ ਵੀ ਨਾਜ਼ੀਆਂ ਵਾਂਗ ਹਿੰਦੂ ਹਿੰਦੀ ਹਿੰਦੁਸਤਾਨ ਦਾ। ਸੋ ਇਹਨਾਂ ਨੂੰ ਕਿਸੇ ਦੀ ਭਾਲ ਸੀ ਜਿਹਨੂੰ ਇਹ ਸਾਰੇ ਨੇਸ਼ਨ ਦਾ ਲੀਡਰ ਪ੍ਰੋਜੈਕਟ ਕਰਨ ਕਿ ਜੀ ਇਹ ਤਾਂ ਹਰਮਨ ਪਿਆਰਾ ਔਰ ਸਰਵ ਪ੍ਰਮਾਣਿਤ
ਔਰ ਉਹ ਵਾਜਪਾਈ ਦੀ ਜ਼ਿੰਦਗੀ ਜਾਂ ਦੇ ਵੇਲੇ ਤਾਂ ਨਹੀਂ ਸੀ, ਕਿਉਂਕਿ ਉਹ ਹੈ ਵੀ ਨਹੀਂ ਸੀ, ਨਾ ਸਰਬ ਪ੍ਰਮਾਣਿਤ ਸੀ, ਨਾ ਉਹ ਟਰੂਲੀ ਸੈਕੂਲਰ ਸੀ। ਉਹ ਤਾਂ ਹਿੰਦੂਤਵਾ ਦਾ ਉਹਨੇ ਵਿਆਹ ਵੀ ਨਹੀਂ ਕਰਵਾਇਆ, ਕਿਉਂਕਿ ਜਿਹੜੇ ਆਰਐਸਐਸ ਨੂੰ ਸਮਰਪਿਤ ਹੁੰਦੇ ਨੇ, ਆਪਣੀ ਜ਼ਿੰਦਗੀ ਦਿੰਦੇ ਨੇ, ਉਹਨਾਂ ਦੀ ਇੱਕ ਸ਼ਰਤ ਵੀ ਹੁੰਦੀ ਹੈ। ਸੋ ਉਹ ਜਿਹਨੂੰ ਕਹਿੰਦੇ ਨੇ ਕਿ ਉਹਦਾ ਹਰ ਹੇਅਰ ਫੋਲੀਕਲ, ਉਸ ਦਾ ਹਰ ਵਾਲ ਔਰ ਉਸ ਦਾ ਹਰ ਪਸੀਨੇ ਦਾ ਪੋਰ ਜਿਹੜਾ ਹੈ, ਉਹਦੇ ਚੋਂ ਵੀ ਭਾਰਤ ਮਾਤਾ ਕੀ ਜੈ ਔਰ ਹਿੰਦੂ ਹਿੰਦੀ ਹਿੰਦੁਸਤਾਨ ਨਿਕਲਦਾ ਸੀ। ਪਰ ਹੁਣ ਉਹਨੂੰ ਜਿਸ ਅੰਦਾਜ਼ 'ਚ ਬਿਲਕੁਲ ਸੈਕੂਲਰ, ਨਹਿਰੂ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਉਹਨੂੰ ਸੈਕੂਲਰ ਪ੍ਰੂਵ ਕਰਨ ਲਈ, ਔਰ ਉਹਨੂੰ ਪ੍ਰਧਾਨ ਮੰਤਰੀ ਬਣਾਉਣ ਲਈ, ਜਿਹਨੂੰ ਸਭ ਤੋਂ ਮੋਸਟ ਹੇਟ ਕਰਕੇ ਉਹਨੂੰ ਜਿਹੜਾ ਉਹ ਡਿਮੋਨਾਈਜ਼ ਕਰ ਰਹੇ ਨੇ ਨਹਿਰੂ ਨੂੰ, ਉਹਦੀ ਕਿਸੇ ਕਈ ਗੱਲ ਨੂੰ ਭਵਿਸ਼ਵਾਣੀ ਬਣਾ ਕੇ ਉਸ ਨੂੰ ਬਹੁਤ ਵੱਡਾ ਜਿਹੜਾ ਹੈ ਉਹ ਪ੍ਰਧਾਨ ਮੰਤਰੀ ਮੈਟੀਰੀਅਲ ਜਿਹੜਾ ਹੈ ਉਹ ਕਰ ਰਹੇ ਨੇ। ਪਰ ਮੈਂ ਇਹ ਦੇਖ ਰਿਹਾ ਸੀ ਕਿ ਵੀ ਇਹ, ਔਰ ਉਹਨਾਂ ਦੀ ਤਾਂ ਗੱਲ ਸਮਝ ਆਈ ਉਹਨਾਂ ਦਾ ਏਜੰਡਾ ਕੀ ਹੈ। ਮੈਂ ਕਸ਼ਮੀਰੀ ਲੀਡਰਾਂ ਦੇ ਬਿਆਨ, ਉਹਨਾਂ ਦੇ ਵਿੱਚ ਨੈਸ਼ਨਲ ਕਾਨਫਰੰਸ ਵੀ, ਆਪੋਜੀਸ਼ਨ ਵੀ, ਮਹਿਬੂਬਾ ਵੀ, ਉਹਨਾਂ ਨੂੰ ਵੀ ਲੱਗਦਾ ਹੈ ਕਿ ਜੀ ਕਸ਼ਮੀਰ ਦਾ ਡਾਇਲੌਗ ਤਾਂ ਸ਼ੁਰੂ ਹੀ ਵਾਜਪਾਈ ਨੇ ਕੀਤਾ, ਜਦੋਂ ਉਹਨੇ ਜਮਹੂਰੀਅਤ, ਇਨਸਾਨੀਅਤ, ਕਸ਼ਮੀਰੀਅਤ ਇਹਦੀ ਗੱਲ ਕੀਤੀ। ਤੇ ਜੇ ਪਾਕਿਸਤਾਨ ਵੱਲ ਦੇਖੀਏ ਤਾਂ ਇਮਰਾਨ ਖਾਨ, ਉਹਨਾਂ ਦੀ ਵੀ ਟ੍ਰਿਬਿਊਟ ਆਈ ਹੈ, ਜਿਹਦੇ 'ਚ ਉਹਨਾਂ ਨੇ, ਇਮਰਾਨ ਖਾਨ ਨੇ ਕਿਹਾ ਕਿ ਜਿਹੜਾ ਪਾਕਿਸਤਾਨ ਕੰਡੋਲਸ ਵਾਜਪਾਈ's ਡੈਥ, ਇਮਰਾਨ ਖਾਨ ਸੇਜ਼ ਵਾਇਡ ਇਨ ਸਾਊਥ ਏਸ਼ੀਅਨ ਪੋਲਿਟਿਕਸ। ਹੁਣ ਜ਼ਾਹਰ ਹੈ ਵੀ ਉਹ ਤਾਂ ਜੇ ਇੰਡੀਆ ਤੱਕ ਹੀ ਰੱਖ ਰਹੇ ਸੀ ਜਾਂ ਸਟੇਟਸਮੈਨ ਬਣਾ ਕੇ ਉਹਨੂੰ ਇੰਟਰਨੈਸ਼ਨਲੀ ਪ੍ਰੋਜੈਕਟ ਕਰਨ। ਸੋ ਇਮਰਾਨ ਖਾਨ ਨੂੰ ਵੀ ਹੈ ਕਿ ਜੀ ਸਾਊਥ ਏਸ਼ੀਆ ਦੀ ਸਿਆਸਤ ਬਹੁਤ ਵੱਡਾ ਜਿਹੜਾ ਇੱਕ ਵੈਕਿਊਮ ਆ ਗਿਆ, ਇੱਕ ਖਲਾ ਆ ਗਿਆ। 14 ਸਾਲ ਤੋਂ ਬੈੱਡ 'ਚ ਪਿਆ ਸੀ। ਉਸ ਤੋਂ ਪਹਿਲਾਂ ਐਸਾ ਕਿਹੜਾ ਪਾਰਟ ਹੈ, ਕਿਹੜਾ ਮਸਲਾ ਜਿਹੜਾ ਉਹ ਘੱਟ ਗਿਣਤੀਆਂ ਨਾਲ ਸੰਬੰਧਿਤ ਜਿਹੜਾ ਉਹ ਹੱਲ ਹੋਇਆ ਇਸ ਦੇ ਪੀਰੀਅਡ 'ਚ, ਜਾਂ ਕਿੱਥੇ ਜਿਹੜੀ ਦੂਜੀ, ਉਹਨੂੰ ਮੈਂ ਡਿਸਕਸ ਕਰਾਂਗਾ। ਪਰ ਮੈਨੂੰ ਇਹ ਖਿਆਲ ਆਇਆ ਕਿ ਵੀ ਇਹ ਸਾਰੇ 'ਚ ਜੇ ਕਸ਼ਮੀਰ ਦੇ ਵੀ, ਪਾਕਿਸਤਾਨ ਦੇ ਵੀ, ਜਿਹੜੇ ਖਾਸ ਤੌਰ ਤੇ ਈਵਨ ਪਾਕਿਸਤਾਨ ਦੇ ਹਵਾਲੇ ਨਾਲ ਮੁਸ਼ਾਹਿਦ ਹੁਸੈਨ ਜਿਹੜੇ ਸੈਨੇਟ ਦੀ ਫੋਰਨ ਰਿਲੇਸ਼ਨ ਕਮੇਟੀ ਦੇ ਚੇਅਰਮੈਨ ਰਹੇ ਔਰ ਪ੍ਰੋਮੀਨੈਂਟ ਜਰਨਲਿਸਟ ਨੇ, ਮੇਰੇ ਮਿੱਤਰ ਵੀ ਨੇ, ਮੈਂ ਜਦੋਂ ਉਹਨਾਂ ਦੇ ਵੀ ਟ੍ਰਿਬਿਊਟ ਦੇਖੀ ਤੇ ਉਹਨਾਂ ਨੇ ਵੀ, ਕਿਉਂਕਿ ਜਦੋਂ ਇਹ ਬੱਸ ਲੈ ਕੇ ਲਾਹੌਰ, ਜਿਹਨੂੰ ਬੱਸ ਡਿਪਲੋਮੇਸੀ ਕਹਿੰਦੇ ਨੇ, ਵਾਜਪਾਈ ਲਾਹੌਰ ਗਿਆ ਸੀ ਤੇ ਜਿਹੜੇ ਸਾਰੇ ਉਹਦੇ ਨਾਲ ਹੋਰ ਵੀ ਦੇਵਾਨੰਦ ਐਕਟਰ ਸੀ, ਕਪਿਲ ਦੇਵ ਕ੍ਰਿਕਟਰ ਸੀ, 30-40 ਬੰਦੇ ਸੀ। ਸੋ ਉਹਨਾਂ ਦੀ ਜਿਹੜੀ ਆਓ ਭਗਤ ਦਾ ਵੀ ਪ੍ਰਬੰਧ ਮੁਸ਼ਾਹਿਦ ਹੁਸੈਨ ਨੇ ਕਰਨਾ ਸੀ ਉਹਨਾਂ ਨੂੰ। ਸੋ ਉਹਨਾਂ ਨੇ ਆਪਣਾ ਅੱਗੋਂ ਹੋਰ ਮਸਾਲਾ ਲਾ ਕੇ ਦੱਸਿਆ ਜੀ ਕਿ ਵਾਜਪਾਈ ਕਿਵੇਂ ਹਿਊਮੈਨ ਸੀ, ਕਿਵੇਂ ਉਹ ਮਜ਼ਾਕੀਆ ਸੀ, ਔਰ ਕਿੰਨਾ ਵੱਡਾ ਉਹ, ਕਿਵੇਂ ਉਹ ਮਸਲਾ ਹੱਲ ਕਰਨਾ ਚਾਹੁੰਦਾ ਸੀ। ਸੋ ਬਹੁਤ ਵਾਰ ਜਦੋਂ ਚਾਰ ਚਫੇਰੇ ਸਾਰੇ ਹੀ ਜਿਹੜੇ ਨੇ ਉਹ ਰਾਗ ਮਲਹਾਰ ਗਾ ਰਹੇ ਹੋਣ ਤੇ ਫਿਰ ਇਹ ਸਾਡੇ ਵਰਗੇ ਹੀ ਅਨਫੋਰਚੂਨੇਟ ਕਿਸੇ ਬੰਦੇ ਦੇ ਹਿੱਸੇ ਹੁੰਦਾ ਕਿ ਉਹ ਰਾਗ ਮਾਰੂਗਾ ਕਿ ਵੀ ਇਹ ਮਲਹਾਰ ਨਹੀਂ ਹੈ, ਇਹ ਮਾਰੂ। ਪਰ ਮੈਂ ਇਹ ਦੇਖ ਰਿਹਾ ਸੀ ਵੀ ਕਸ਼ਮੀਰ ਔਰ ਪਾਕਿਸਤਾਨ ਦੇ ਮੁਸਲਮਾਨ ਥਿੰਕਰ ਜਾਂ ਉਹਨਾਂ ਦੇ ਲੀਡਰਾਂ ਦਾ ਇਹ ਰਵੱਈਆ ਹਿੰਦੂ ਤਵੀਆਂ ਦਾ ਸਮਝ ਆਇਆ। ਕਾਂਗਰਸ ਆਲਰੇਡੀ ਹਿੰਦੂ ਤਵੀਆਂ ਦੀ ਬੀ ਟੀਮ ਬਣੀ ਹੋਈ ਹੈ ਉਹਨਾਂ ਨੇ। ਫਿਰ ਮੇਰੇ ਜ਼ਿਹਨ 'ਚ ਇੱਕ ਕਹਾਣੀ, ਜਿਹੜੀ ਕਿ ਪਤਾ ਨਹੀਂ, ਕਹਾਣੀਆਂ ਤਾਂ ਇਹ ਸਾਰੇ ਘੁੰਮਦੀਆਂ ਹੀ ਹੁੰਦੀਆਂ ਨੇ, ਉਹ ਮੈਨੂੰ ਯਾਦ ਆਈ ਤੇ ਮੈਨੂੰ ਫਿਰ ਸਮਝ ਆ ਗਈ ਕਿ ਇਹ ਪਾਕਿਸਤਾਨ, ਕਸ਼ਮੀਰ ਜਾਂ ਭਾਰਤ ਦੇ ਦੂਜੇ ਮੁਸਲਮਾਨ ਲੀਡਰ ਵੀ ਕਿਉਂ ਇੱਕ ਦੂਜੇ ਨੂੰ ਪਿੱਛੇ ਛੱਡ ਕੇ ਵਾਜਪਾਈ ਦੀਆਂ ਤਾਰੀਫਾਂ ਤੇ ਲੱਗੇ ਹੋਏ ਨੇ। ਇੱਕ ਜਿਹੜਾ ਕਬਰਸਤਾਨ ਦਾ ਇੰਚਾਰਜ ਜਿਹੜਾ ਉਸ ਬਾਰੇ ਇਹ ਮਸ਼ਹੂਰ ਸੀ ਕਿ ਵੀ ਇਹ ਜਿਹੜਾ ਜਦੋਂ ਹੀ ਲੋਕ ਦੱਬ ਕੇ ਚਲੇ ਜਾਂਦੇ ਨੇ ਤੇ ਇਹ ਜਿਹੜਾ ਮਿੱਟੀ ਨੂੰ ਉੱਥੋਂ ਹੀ ਤਾਜ਼ਾ ਮਿੱਟੀ ਹੁੰਦੀ ਹੈ ਕਬਰ ਤੇ ਵੀ ਕੱਢ ਕੇ ਤੇ ਜਿਹੜਾ ਉਸ ਦੇ ਉੱਤੇ ਕੋਈ ਕਫਨ ਪਾਇਆ ਹੁੰਦਾ ਹੈ, ਚਾਦਰ ਪਾਈ ਹੁੰਦੀ ਹੈ, ਉਹਨੂੰ ਕੱਢ ਕੇ ਵੇਚ ਦਿੰਦਾ। ਔਰ ਉਹਦਾ ਬੜਾ ਮਸ਼ਹੂਰ ਸੀ ਕਿ ਵੀ ਇਹ ਬਹੁਤ ਮਾੜਾ, ਲੋਕ ਕਹਿੰਦੇ ਸੀ ਕਦੋਂ ਮਰੇਗਾ ਇਹ ਇਨਾ ਜਿਹੜਾ ਇਹ ਜ਼ਾਲਮ ਆਦਮੀ ਹੈ ਕਿ ਵੀ ਈਵਨ ਮੁਰਦਿਆਂ ਨੂੰ ਨਹੀਂ ਬਖਸ਼ਦਾ, ਉਹਨਾਂ ਦੇ ਉਤਲੀ ਜਾਂ ਜਿਹੜੀ ਚਾਦਰਾਂ ਨੇ ਉਹ ਲਾ ਕੇ ਵੇਚ ਦਿੰਦਾ। ਅੱਛਾ, ਜਦੋਂ ਉਹ ਮਰ ਗਿਆ ਤੇ ਲੋਕਾਂ ਨੇ ਕਿਹਾ ਜੀ ਸ਼ੁਕਰ ਹੋਇਆ ਇਸ ਤੋਂ ਜਾਨ, ਉਹਦਾ ਮੁੰਡਾ ਬਣ ਗਿਆ ਉਹਦਾ ਇੰਚਾਰਜ ਕਬਰਸਤਾਨ ਦਾ। ਉਹਨੇ ਮੁੰਡੇ ਨੇ ਅੱਗੋਂ ਜਿਹੜਾ, ਕਿਉਂਕਿ ਆਮ ਜਦੋਂ ਤੁਸੀਂ ਮੈਡੀਕਲ ਸਟੱਡੀਜ਼ ਜਾਂ ਦੂਜੇ ਹੁੰਦੇ ਹੋ ਬਹੁਤ ਮਹਿੰਗੀਆਂ ਵਿਕਦੀਆਂ ਨੇ ਹੱਡੀਆਂ, ਕਿਉਂਕਿ ਉਹ ਸਟੂਡੈਂਟਸ ਨੇ ਸਟੱਡੀ ਕਰਨਾ ਹੁੰਦਾ। ਸੋ ਉਹਦੇ ਮੁੰਡੇ ਨੇ ਜਿਹੜਾ ਉਹ ਅੱਗੋਂ ਹੱਡੀਆਂ ਦਾ ਵੀ ਸਕੈਲਟਨ ਜਿਹੜੇ ਪੁਰਾਣੇ ਦੱਬੇ ਸੀ ਉਹ ਕੱਢ ਕੇ ਵੇਚਣੇ ਸ਼ੁਰੂ ਕਰਤੇ, ਜਿਨ੍ਹਾਂ ਦਾ ਮਾਸ ਸਾਰਾ ਗਲ ਚੁੱਕਾ ਸੀ। ਤੇ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਉਹ ਇਹਦੇ ਨਾਲ ਉਹਦਾ ਪਿਓ ਚੰਗਾ ਸੀ, ਉਹ ਘੱਟੋ ਘੱਟ ਕਫਨ ਹੀ ਲਾਉਂਦਾ ਸੀ, ਹੱਡੀਆਂ ਤੇ ਨਹੀਂ ਸੀ ਵੇਚਦਾ, ਇਹ ਤਾਂ ਦੂਜਾ। ਹੁਣ ਕਿਉਂਕਿ ਮੋਦੀ ਤੋਂ ਪਹਿਲਾਂ ਵਾਜਪਾਈ ਤੋਂ ਮੋਦੀ ਤੱਕ ਦਾ ਸਫ਼ਰ ਇਦਾਂ ਦਾ ਹੈ, ਔਰ ਜੋ ਕੁਝ ਹੁਣ ਮੋਦੀ ਦੇ ਥੱਲੇ ਪਿਛਲੇ 4 ਸਾਲ 'ਚ ਹੋ ਰਿਹਾ,
ਜੋ ਵੀ ਅੱਜ ਹੋ ਰਿਹਾ ਹੈ ਇਹਦੀਆਂ ਫਾਊਂਡੇਸ਼ਨਸ ਪੋਲੀਟੀਕਲ ਪਾਵਰ ਦੇ ਵਿੱਚ ਲੈ ਅਟਲ ਬਿਹਾਰੀ ਵਾਜਪਾਈ ਨੇ ਕੀਤੀਆਂ ਹੋਈਆਂ। ਉਹ 3 ਵਾਰ ਪ੍ਰਧਾਨ ਮੰਤਰੀ ਬਣਿਆ, ਇੱਕ ਵਾਰ 13 ਦਿਨ ਲਈ, ਇੱਕ ਵਾਰ 13 ਮਹੀਨੇ ਲਈ, ਔਰ ਫਿਰ ਪੂਰੇ 5 ਸਾਲ। ਔਰ ਮੈਂ ਜਦੋਂ ਡਿਸਕਸ ਕਰਾਂਗਾ ਕਿ ਮਾਈਨੋਰਟੀਜ਼ ਦੇ ਹਵਾਲੇ ਨਾਲ ਵੀ ਔਰ ਸਿੱਖਾਂ ਦੇ ਹਵਾਲੇ ਨਾਲ, ਪੰਜਾਬ 'ਚ ਵੀ ਮੈਂ ਦੇਖ ਰਿਹਾ ਪਿਓ ਪੁੱਤਰ ਸੁਖਬੀਰ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿੰਦਾ ਇਦਾਂ ਦਾ ਬੰਦਾ ਕਦੇ ਪੈਦਾ ਹੀ ਨਹੀਂ ਹੋਇਆ ਇਸ ਧਰਤੀ ਤੇ। ਮੈਂ ਕਿਹਾ ਵੀ ਇਹ ਹੁਣ ਕਿਤੇ ਚੰਦਰਮਾ ਤੇ ਮੰਗਲ ਨਾਲ ਵੀ ਕੰਪੇਅਰ ਨਾ ਕਰ ਦੇਣ ਕਿ ਉੱਥੇ ਵੀ ਜਿਹੜੀ ਕੋਈ ਲੋਕਾਈ ਵਸਦੀ ਹੈ ਉੱਥੇ ਵੀ ਇਹਦਾ ਵਰਗਾ ਕੋਈ ਨਹੀਂ। ਔਰ ਹਰਚਰਨ ਬੈਂਸ ਕਾਮਰੇਡ ਲੈਫਟਿਸਟ ਜਿਹੜਾ ਇਹਨਾਂ ਦਾ ਮੀਡੀਆ ਇੰਚਾਰਜ ਰਿਹਾ ਬਾਦਲਾਂ ਦਾ, ਉਹਦਾ ਇੱਕ ਫੁੱਲ ਆਰਟੀਕਲ ਟ੍ਰਿਬਿਊਨ 'ਚ ਹੈ ਜਿਹਦੇ 'ਚ ਉਹ ਕਹਿ ਰਿਹਾ ਕਿ ਵਾਜਪਾਈ ਜਦੋਂ ਬਣਿਆ ਉਹਨੇ ਪਹਿਲੀ ਵਾਰ 96-97 'ਚ ਆ ਕੇ ਪੰਜਾਬ ਦੇ ਲੋਕਾਂ ਦੇ ਜ਼ਖਮਾਂ ਦੇ ਉੱਤੇ ਮਲਮ ਲਾਈ। ਔਰ ਉਹਨੇ ਜਦੋਂ ਪੰਜਾਬ 'ਚ ਆ ਕੇ ਕਿਹਾ ਕਿ ਜੀ ਅਸੀਂ ਤੁਹਾਡੇ ਕੋਲੋਂ ਅਸੀਂ ਤੁਹਾਨੂੰ ਕੀ ਸਬਕ ਦੇਣਾ ਹੈ, ਅਸੀਂ ਤਾਂ ਤੁਹਾਡੇ ਤੋਂ ਸਿੱਖਣ ਆਏ। ਸੋ ਇਸ ਕਿਸਮ ਦੀਆਂ ਜਬਲੀਆਂ ਇੱਕ ਸਿਰੇ ਤੋਂ ਦੂਜੇ, ਹਾਲਾਂਕਿ ਇਹ ਇੱਕ ਫੈਕਟ ਹੈ ਕਿ ਜਿਹੜੇ ਦੋਨੋਂ ਹੀ ਲੀਡਰ ਵਾਜਪਾਈ ਔਰ ਅਡਵਾਨੀ, ਬਾਦਲ ਵਾਜਪਾਈ ਦਾ ਲਾਡਲਾ ਸੀ ਜਾਂ ਉਹ ਕਹੋ ਕਿ ਉਹਨੂੰ ਬਿਲਟ ਪੰਜਾਬ ਦੇ ਵਿੱਚ ਹਮੇਸ਼ਾ ਹੀ ਜਿਹੜਾ ਬਾਦਲ ਨੂੰ ਵਾਜਪਾਈ ਕਰਦਾ ਸੀ ਤੇ ਉਹ ਸੈਂਟਰ 'ਚ ਵਾਜਪਾਈ ਦੀ ਹਮਾਇਤ ਸੀ ਅਨਕੰਡੀਸ਼ਨਲ। ਔਰ ਟੋੜਾ ਜਿਹੜਾ ਉਹ ਅਡਵਾਨੀ ਦਾ ਬਲੂ ਆਈਡ ਬॉय ਸੀ ਔਰ ਉਹ ਉਹਨੂੰ ਬਿਲਟ ਕਰਦਾ ਸੀ ਔਰ ਉਹ ਵੀ ਜਿਹੜਾ ਫਾਈਨਲ ਉਹਦੇ ਅੱਗੇ ਜਾ ਕੇ ਆਪਣਾ ਮੱਥਾ ਟੇਕਦਾ ਸੀ। ਸੋ ਇਹ ਫੈਕਟ ਹੈ ਕਿ ਪੰਜਾਬ ਦੀ ਅਕਾਲੀ ਪੋਲਿਟਿਕਸ, ਟੋੜਾ ਬੇਸ਼ੱਕ ਫੁੱਲ ਫਲੈਜ ਕਦੇ ਕੰਟਰੋਲ 'ਚ ਨਹੀਂ ਆਇਆ ਅਕਾਲੀ ਦਲ ਦੇ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਹ 22-23 ਸਾਲ ਰਹੇ, ਪਰ ਜਿਵੇਂ ਬਾਦਲ ਨੇ ਅਨਕੰਡੀਸ਼ਨਲੀ ਭਾਰਤੀ ਜਨਸੰਘ, ਕਿਉਂਕਿ ਅੱਜ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹਦਾ ਪਹਿਲਾ ਅਵਤਾਰ ਜਿਹੜਾ ਹੈ ਇਹ ਭਾਰਤੀ ਜਨਸੰਘ ਦੇ ਰੂਪ 'ਚ ਸੀ। ਔਰ ਭਾਰਤੀ ਜਨਸੰਘ ਜਿਵੇਂ ਫਾਊਂਡ ਕੀਤਾ ਸ਼ਿਆਮਾ ਪ੍ਰਸਾਦ ਮੁਖਰਜੀ ਜਿਹੜਾ ਨਹਿਰੂ ਦੀ ਕੈਬਨਿਟ 'ਚ ਪਹਿਲਾਂ ਮਿਨਿਸਟਰ ਸੀ, ਫਿਰ ਰਿਜ਼ਾਈਨ ਕਰਕੇ 1950 'ਚ ਉਹਨੇ ਭਾਰਤੀ ਜਨਸੰਘ ਬਣਾਇਆ ਔਰ ਉਹਦੇ 'ਚ ਸਭ ਤੋਂ ਵੱਡਾ ਰੋਲ ਜਿਹੜਾ ਬਣਾਉਣ 'ਚ ਉਹ ਅਟਲ ਬਿਹਾਰੀ ਵਾਜਪਾਈ ਦਾ ਸੀ ਜੀ। ਔਰ ਅਟਲ ਬਿਹਾਰੀ ਵਾਜਪਾਈ ਨੇ ਉਸ ਨੂੰ ਉਹਦਾ ਪੀਏ ਵੀ ਸੀ, ਉਹਦਾ ਸੈਕਟਰੀ ਵੀ ਸੀ। ਔਰ ਇਹ ਜੇ ਵਾਜਪਾਈ ਦਾ ਅਸੀਂ ਸਫ਼ਰ ਦੇਖੀਏ, ਪੰਡਤ ਅਟਲ ਬਿਹਾਰੀ ਵਾਜਪਾਈ ਦਾ ਪੇਰੈਂਟਸ ਆਗਰੇ ਦੇ ਨੇੜਿਓਂ ਇੱਕ ਪਿੰਡ, ਫਿਰ ਜਾ ਕੇ ਫਾਦਰ ਟੀਚਰ ਹਿੰਦੀ ਦਾ ਗਵਾਲੀਅਰ ਦੇ ਵਿੱਚ, ਔਰ ਆਪਣੀ ਪੜ੍ਹਾਈ ਵੀ ਹਿੰਦੀ ਔਰ ਸੰਸਕ੍ਰਿਤ ਇਸ ਕਿਸਮ ਦੀਆਂ ਜ਼ਬਾਨਾਂ BA ਜਾਂ ਮਾਸਟਰ। ਔਰ ਇਸ ਸਾਰੇ ਤੋਂ ਬਾਅਦ ਉਹਨੇ ਜਿਹੜੀ ਹੈ ਆਪਣੀ ਜ਼ਿੰਦਗੀ ਹਿੰਦੂਤਵਾਦੀ ਆਈਡੀਓਲੋਜੀ ਨੂੰ ਜਿਹੜੀ ਹੈ ਉਹ RSS ਦਾ ਪੂਰਾ ਟ੍ਰੇਨਡ ਆਪਣਾ ਜਿਹਨੂੰ ਇਹ ਸਰਸੰਘ ਚਾਲਕ ਦੇ ਹੁਕਮਾਂ ਦਾ ਉਹਦੇ ਅਨੁਸ਼ਾਸਨ 'ਚ ਰਹਿਣਾ, ਉਸ ਕਿਸਮ ਦੀਆਂ ਜਿਹੜੀਆਂ ਪ੍ਰਤਿਗਿਆਵਾਂ ਹੁੰਦੀਆਂ ਨੇ ਉਹ ਉਹਨੇ ਲਈਆਂ। ਔਰ ਫਿਰ ਜੇ ਅਸੀਂ ਸਾਰੇ ਪੀਰੀਅਡ 'ਚ ਨਹਿਰੂ ਦੇ ਜ਼ਮਾਨੇ ਤੋਂ ਹੀ ਦੇਖੀਏ, ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲੰਬਾ ਵਕਤ ਉਹ 40-50 ਸਾਲ, ਕਦੇ 4-5 ਵਾਰ ਪਾਰਲੀਮੈਂਟ ਦਾ ਮੈਂਬਰ, ਇੱਕ ਵਾਰ ਗਵਾਲੀਅਰ ਤੋਂ ਬਾਅਦ ਦੇ ਵਿੱਚ ਉਹ ਲਖਨਊ ਆ ਗਿਆ, ਅਖੀਰਲੀਆਂ 3-4 ਟਰਮਸ ਲਖਨਊ ਤੋਂ ਉਹਨੇ ਲਈਆਂ, 2 ਵਾਰ ਰਾਜ ਸਭਾ ਦਾ ਮੈਂਬਰ ਵੀ ਰਹੇ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਹਿੰਦੀ ਦੇ ਵਿੱਚ ਚੰਗੇ ਬੁਲਾਰੇ ਦੇ ਤੌਰ ਤੇ ਉਹਨੇ ਆਪਣੀ ਥਾਂ ਬਣਾਈ। ਮੈਨੂੰ ਵੀ ਆਪਣੇ ਚਾਈਲਡਹੁੱਡ 'ਚ, ਕਿਉਂਕਿ ਇਹ ਜਿਹੜੇ ਜਨਸੰਘੀਆਂ ਦੇ ਇਸ ਕਿਸਮ ਦੇ ਲੀਡਰ ਹੁੰਦੇ ਸੀ, ਉਹਨਾਂ ਦੀ ਜਿਹੜੀ ਹੈ ਉਹ ਬੋਲਣ ਦਾ ਅੰਦਾਜ਼ ਬਹੁਤ ਵਧੀਆ ਹੁੰਦਾ ਸੀ। ਤੇ ਮੈਨੂੰ ਕਿਉਂਕਿ ਖੁਦ ਵੀ ਇਹ ਸ਼ੌਕ ਸੀ ਚੰਗੇ ਸਪੀਕਰਸ ਨੂੰ ਸੁਣਨ ਦਾ, ਚੰਗੀਆਂ ਰਾਈਟਿੰਗਸ ਨੂੰ ਪੜ੍ਹਨ ਦਾ, ਤੇ ਮੈਂ ਈਵਨ ਬਹੁਤ ਛੋਟੇ ਹੁੰਦਿਆਂ ਵੀ ਇਹ ਜਿਹੜੇ ਇਹਨਾਂ ਦੇ ਜਿੰਨੇ ਟੌਪ ਬਰਾਸ ਨੇ, ਕਿਉਂਕਿ ਇਹਨਾਂ ਦੇ ਭਾਰਤੀ ਜਨਸੰਘ ਨੂੰ ਟੇਕ ਓਵਰ ਕਰਨ ਤੋਂ ਪਹਿਲਾਂ ਇੱਕ ਇਹਨਾਂ ਦਾ ਆਈਡੀਆ ਰੌਕ ਸੀ ਜਿਹੜਾ ਭਾਰਤੀ ਜਨਸੰਘ ਦਾ ਪ੍ਰੈਜ਼ੀਡੈਂਟ ਵੀ ਰਿਹਾ, ਬਲਰਾਜ ਮਧੋਕ, ਉਹ ਵੀ ਬਹੁਤ ਅੱਛਾ ਸਪੀਕਰ ਸੀ, ਉਹਨੂੰ ਵੀ ਮੈਂ ਸੁਣਿਆ ਹੋਇਆ। ਤੇ ਇੱਕ ਜਿਹੜਾ ਹਿਮਾਚਲ ਦੇ ਵਿੱਚ ਬਾਅਦ ਚੀਫ ਮਿਨਿਸਟਰ ਵੀ ਬਣਿਆ ਔਰ ਸੈਂਟਰ ਸ਼ਾਇਦ ਸਟੇਟ ਮਿਨਿਸਟਰ ਵੀ ਰਿਹਾ ਵਾਜਪਾਈ ਦੇ ਵੇਲੇ, ਸ਼ਾਂਤਾ ਕੁਮਾਰ। ਸੋ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਸਪੀਕਰ ਇਹਨਾਂ ਦੇ ਵੀ ਬਹੁਤ ਵਧੀਆ ਹੁੰਦੇ ਸੀ ਔਰ ਦੂਸਰੇ ਕਾਮਰੇਡਾਂ ਦੇ। ਔਰ ਮੈਂ ਬਹੁਤ ਛੋਟੇ ਹੁੰਦਿਆਂ ਕਾਮਰੇਡ ਤੇਜਾ ਸਿੰਘ ਸੁਤੰਤਰ ਜਿਹੜਾ ਬਹੁਤ ਵੱਡਾ ਕਾਮਰੇਡ ਸੀ, ਉਹਨੂੰ ਵੀ ਸੁਣਿਆ, ਕਿਉਂਕਿ ਇਹ ਸਾਰੇ ਹੀ ਇਹਨਾਂ ਨੂੰ ਪੜ੍ਹਨ ਦਾ ਸ਼ੌਕ ਤਾਂ ਸੀ। ਇਹਦੇ 'ਚ ਸਾਡੇ ਅਨਪੜ੍ਹ ਜਥੇਦਾਰਾਂ ਵਾਂਗੂ ਜਿਹੜੇ ਮੱਸਿਆ ਔਰ ਦੂਸਰੇ ਦੀਵਾਨਾਂ 'ਚੋਂ ਹੀ ਪੁਰਾਣੀਆਂ ਸਾਖੀਆਂ ਸੁਣਾ ਕੇ ਤੇ ਜਕਾਰੇ ਗਜਵਾ ਕੇ ਸਮਝਦੇ ਸੀ ਵੀ ਬਹੁਤ ਵੱਡੇ ਬੁੱਧੀਜੀਵੀ ਨੇ। ਉਹਨਾਂ ਨੇ ਆਪਣਾ ਈਵਨ ਮਾਸਟਰ ਤਾਰਾ ਸਿੰਘ, ਹਾਲਾਂ ਉਹ ਗ੍ਰੈਜੂਏਟ ਸੀ ਖਾਲਸਾ ਕਾਲਜ ਅੰਮ੍ਰਿਤਸਰ ਦੇ, ਪਰ ਉਹਨਾਂ ਬਾਰੇ ਇਹ ਮਸ਼ਹੂਰ ਸੀ, ਅਖਬਾਰਾਂ ਵੀ ਅਕਾਲੀ 2 ਕੱਢਦੇ ਸੀ ਉਸ ਵੇਲੇ। ਇੱਕ ਜਥੇਦਾਰ ਅਖਬਾਰ ਸੀ, ਇੱਕ ਸ਼ਾਇਦ ਕਿਰਤੀ ਪ੍ਰਭਾਤ ਉਰਦੂ ਦੀਆਂ, ਔਰ ਮਾਸਟਰ ਤਾਰਾ ਸਿੰਘ ਬਾਰੇ ਵੀ ਮਸ਼ਹੂਰ ਸੀ ਕਿ ਉਹ ਪੜ੍ਹਦੇ ਜ਼ਰੂਰ ਨੇ ਪਰ ਆਪਣੀਆਂ ਛਪੀਆਂ
ਆਪਣੀਆਂ ਅਖਬਾਰਾਂ ਹੀ ਪੜ੍ਹਦੇ, ਜਿਹਦੇ 'ਚ ਉਹਨਾਂ ਦੀ ਆਪਣੀ ਤਾਰੀਫ ਹੁੰਦੀ ਤੇ ਆਪਣੇ ਲਿਖੇ ਆਰਟੀਕਲ ਹੀ ਪੜ੍ਹਦੇ। ਜੀ ਲੇਕਿਨ ਇਹ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੇ ਹਿੰਦੂਤਵਾਦੀ ਆਈਡੀਓਲੋਜੀ ਦੇ ਹੋਣ ਜਾਂ ਮਾਰਕਸਿਜ਼ਮ ਦੀ ਆਈਡੀਓਲੋਜੀ ਦੇ, ਇਹਨਾਂ ਨੂੰ ਇਹ ਕਨਵਿੰਸਡ ਆਪਣੇ ਹੁੰਦੇ ਸੀ, ਪਰ ਇਹ ਦੂਸਰਿਆਂ ਨੂੰ ਇਸ ਲਈ ਪੜ੍ਹਦੇ ਸੀ ਜਾਂ ਇਹਨਾਂ ਨੂੰ ਪੜ੍ਹਾਇਆ ਜਾਂਦਾ ਸੀ ਕਿਉਂਕਿ ਇਹਨਾਂ ਨੇ ਆਪਣਾ ਸੌਦਾ ਜਾ ਕੇ ਦੂਸਰਿਆਂ 'ਚ ਵੇਚਣਾ ਹੁੰਦਾ ਸੀ। ਜਿਹੜੇ ਲੋਕ ਦੂਸਰੀਆਂ ਵਿਚਾਰਧਾਰਾਵਾਂ ਦੇ ਨੇ ਉਹਨਾਂ ਨੂੰ ਕਿਵੇਂ ਕਨਵਰਟ ਕਰਨਾ ਹੈ ਆਪਣੀ ਵਿਚਾਰਧਾਰਾ ਦੇ ਵਿੱਚ, ਇਹ ਕਾਮਰੇਡਾਂ ਨੂੰ ਵੀ ਦੌੜ ਹੁੰਦੀ ਸੀ ਕਿ ਕਿਵੇਂ ਕਮਿਊਨਿਸਟ ਬਣਾਉਣਾ। ਫਿਰ ਉਹ ਇਕੱਲਾ ਕਮਿਊਨਿਸਟ ਹੀ ਨਹੀਂ ਸੀ ਬਣਾਉਂਦੇ ਹੁੰਦੇ, ਫਿਰ ਸਿੱਖਾਂ ਦੇ ਮੁੰਡੇ ਦੇ ਜਦੋਂ ਤੱਕ ਕੇਸ ਕਤਲ ਨਾ ਕਰਵਾ ਲੈਣ ਜਾਂ ਉਹਨੂੰ ਸਿਗਰਟਾਂ ਪੀਣ ਨਾ ਲਾ ਦੇਣ ਜਾਂ ਇਹਨਾਂ ਦੀਆਂ ਮੀਟਿੰਗਾਂ 'ਚ ਸ਼ਰਾਬ, ਉਹ ਇਹ ਕਹਿੰਦੇ ਸੀ ਕਿ ਵੀ ਇਹਦੀ ਸਿੱਖੀ ਅਸੀਂ ਬਾਹਰ ਕੱਢ ਰਹੇ ਹਾਂ। ਸੋ ਇਹ ਇਹਨਾਂ ਦਾ ਰੁਝਾਨ ਸੀ। ਔਰ ਇਹਨਾਂ ਦਾ ਜਿਹੜਾ ਹਿੰਦੂ ਤਵੀਆਂ ਦਾ ਹੈ ਇਹ ਪੱਕੇ ਤੌਰ ਤੇ ਇਹ ਇਸ ਕਿਸਮ ਦਾ ਨਹੀਂ ਸੀ। ਇਹ ਕਹਿੰਦੇ ਸੀ ਵੀ ਤੁਸੀਂ ਸਿਰਫ ਆਓ, ਸ਼ਾਖਾ ਲਾਓ, तो अज जिहड़ा झंडा है। और क्योंकि उन्हां दा ये कहना सी कि जी असीं तां गुरु गोबिंद सिंह दा जन्मदिन मनाते हैं अपनी शाखावां दे विच हर साल, जिवें असीं गुरु जी दा मनाते। गोलवलकर नूं अज भी जदों कोई RSS या BJP का कहेगा वो कला गुरु नहीं कहेगा, वर्ड गुरु जी कहेगा कि उस नूं करदे। लेकिन इन्हां नूं भी उस किस्म दी इन्हां दी ब्रेन वॉशिंग, प्राचीन भारत, गुप्त स्वर्ण युग, मुसलमाना और ईसाइयां लई पुज के नफरत और वो सारी थ्योरी जिहड़ी है जिहड़ी बिल्कुल ना एंथ्रोपोलॉजिकली किते खलोंदी है उस किस्म दे ट्रेंड। सो वाजपेयी दा क्योंकि मैं ये इसलिए पिछोकड़ दिता है कि जिस अंदाज च जे तुसीं स्ट्रेट सैट नहीं करोगे जिहड़ा हिस्टोरिकल फैक्ट्स ने और ये जिहड़ा इस वेले एक मिथ क्रिएट करके वेची जा रही है और साडे भी लोग उस दे असर नूं कबूलदे ने। और मैं अज हालां मेरे कोल वक्त नहीं हुंदा सोशल मीडिया नूं देखण दा, वैसे भी थर्सडे बिजी हुंदा है मेरे वीकली कॉलम लिखण दा, लेकिन क्योंकि वड्डी ये खबर सी तो मैं अज आलमोस्ट पिछले 10-12 घंटे विदाउट एनी ब्रेक सारे पासे देखता रहे हैं भी की है। तो मैं देख रहे हैं भी एक ऐसा झूठा औरा बना दिता गया है, क्रिएट कर दिता गया है। और मैं इस मीडिया की ताकत नूं और इन्हां दी चाणक्य की फिलॉसफी के उच्चा वड्डा झूठ बोलो बार बार दोहराओ, मैं देख रहे हैं कि जदों साडियां इवेंट्स हुंदियां ने जस्टिन ट्रूडो नूं जे डिमोनाइज करना सी किवें हफ्तियां बधी उस किस्म का माहौल क्रिएट कर दिता गया कि साडे लोग भी डिफेंसिव हो गए। और यही हाल 12 अगस्त की लंडन रैली नूं लैके सी, किवें एक तो बाद एक स्टोरीज नैगेटिव, पहला गवर्नमेंट ते प्रैशर, फिर डिमार्शे, फिर ISI, फिर तुसी अपने ही मार अखौती बिठा के अपने ही लोगों नूं जिहड़ा वो जिहड़ा उन्हां तो उन्हां नूं दी भंडी करवाओ। और वो मैं देख रहा भी उही वो नैगेटिविटी दा कोरस सी। और हुण जिवें पॉजिटिविटी क्रिएट करन दे लई वाजपेयी दे जिस किस्म का माहौल क्रिएट किया गया, फैक्ट ऑफ द मैटर है कि वाजपेयी, मैं निजी जिंदगी दे विच तां नहीं जावांगा क्योंकि भावें जे वो कल्ला रहा जां छड़ा रहा है, लेकिन इस बारे कोई शक नहीं है कि उसका अपना जीवन कोई पाकीज़गी वाला जीवन नहीं सी। वो खुराक दे हवाले नाल होए, दूसरा होए, और ईवन जिस रजीम नूं 5 साल, क्योंकि जे असी 13 दिन 13 महीने वाली कहानी नूं ना भी लईए कि जो शॉर्ट टाइम सी कि भी उहदे च, लेकिन 5 साल दे उस पीरीयड च भी स्कैंडल भी निकले। बहुत लोकां नूं भुल जांदा है कि किवें एक मनी लॉन्डरिंग दा स्कैंडल जिस दे विच अडवानी और इन्हां सारियां दे नां आउंदे सी कि किन्ना वड्डे लैवल दे उत्ते पैसा जिहड़ा ओह खुर्द-बुर्द होया। और जदों वाजपेयी नूं पुछया गया पत्रकार सम्मेलन च कि जी ये तुहाडे पार्टी दे ते तुहाडे ते आ सारा कुछ आंदा है, तो उन्हें एक लाइन कहा कि वो सारी जड़ी गल है उसनूं मुका दिता है कि जी इस बहती गंगा में हमने भी हाथ धोए हैं, कि वो करप्शन की गंगा बह रही है असी भी। और ईवन जिहड़ा सब तो वड्डा स्कैंडल डिफेंस रिलेटेड इहदी हुकूमत दे वेड़े जदों, क्योंकि कारगिल 1999 च उदों ही होया जदों वाजपेयी प्रधानमंत्री सी, दूसरे पासे नवाज शरीफ सी, और उदों एक बहुत वड्डा स्कैंडल कि ईवन क्योंकि कारगिल तो इन्हां दीयां फौजियां दे जिहड़े ने वो आ रहे सी, मुर्दे ही आ रहे सी बा कॉफिन्स, और उहदे च जिहड़े ईवन वो कॉफिन बनाउण दा जिहड़ा वो अमरीका दे नाल कॉन्ट्रैक्ट सी, उहदे चों भी लाखां डॉलर दी जिहड़ी है करप्शन कीती। और उहदे थल्ले जॉर्ज फर्नांडिस डिफेंस मिनिस्टर से उन्होंने रिजाइन भी करना पिया सीगा। वो कोलिशन गवर्नमेंट सी वाजपेयी दी 21 पार्टियां दी, इहदे च सारे ही भागीदार सी। सो जाहिर है कि ये जिहड़ी क्लीनली ने और इस पीरीयड दे विच होर भी जिहड़ियां घटनाक्रम ने मैं उन्हां वल जावांगा हौली हौली। पर सब तो पहला असीं देखिए
ਕਿ ਵੀ ਕਿਵੇਂ ਹੁਣ ਉਹ ਜਿਹੜਾ ਹੱਡੀਆਂ ਵੇਚਣ ਵਾਲਾ ਮੁੰਡਾ ਹੈ ਉਹਨੇ ਆਪਣੇ ਪਹਿਲਾਂ ਤਾਂ ਪਿਓ ਦਾ ਸਨਮਾਨ ਕਰਨਾ ਹੈ ਕਿ ਵੀ ਜਿਹੜਾ ਕਫਨ ਵੇਚਦਾ ਵੇਚਦਾ ਸੀ। ਬਿਲਕੁਲ। ਸੋ ਮੋਦੀ ਨੇ 2014 ਚ ਪੋਲੀਟੀਕਲ ਪਾਵਰ ਲੈਣ ਤੋਂ ਬਾਅਦ ਅਗਲੇ ਸਾਲ ਹੀ ਉਹਨੇ ਵਾਜਪਾਈ ਨੂੰ ਭਾਰਤ ਰਤਨ ਅਵਾਰਡ ਦਿੱਤਾ ਔਰ ਕਿਉਂਕਿ ਉਹ ਤਾਂ ਇੱਕ ਵੈਜੀਟੇਬਲ ਬਣਿਆ ਹੋਇਆ ਸੀ, ਉਹਨੇ ਕੀ ਕਰਨਾ ਸੀ ਔਰ ਸਾਰੇ ਪ੍ਰੋਟੋਕੋਲ ਨੂੰ ਤੋੜ ਕੇ ਪ੍ਰੈਜ਼ੀਡੈਂਟ ਨੇ ਜਾ ਕੇ ਉਹਦੇ ਘਰ ਉਹਨੂੰ ਦਿੱਤਾ। ਹੁਣ ਇਹ ਹਾਲਾਂ ਪਦਮ ਵਿਭੂਸ਼ਣ ਵਗੈਰਾ ਉਹਨੂੰ ਪਹਿਲਾਂ ਦਿੱਤਾ ਹੋਇਆ ਸੀ। ਸੋ ਹੁਣ ਇਹ ਜਿਹੜਾ ਸਾਰਾ ਹੀ ਜੇ ਅਸੀਂ ਪਹਿਲਾਂ ਇਨ ਜਨਰਲ ਜੇ ਅਸੀਂ ਮੁਸਲਮਾਨਾਂ ਦੇ ਹਵਾਲੇ ਨਾਲ ਪਹਿਲਾਂ ਮੈਂ ਗੱਲ ਕਰ ਲਾਂ ਜਿਨ੍ਹਾਂ ਨੂੰ ਅੱਜ ਬਹੁਤ ਹੇਜ ਹੋਇਆ ਹੈ ਕਿ ਜਿਹੜਾ ਵਾਜਪਾਈ ਬਹੁਤ ਜਿਹੜਾ ਉਹ ਇਨਸਾਨੀਅਤ ਔਰ ਕਸ਼ਮੀਰ ਮਸਲੇ ਦਾ ਹੱਲ ਔਰ ਪਾਕਿਸਤਾਨ ਨਾਲ ਡਿਪਲੋਮੇਸੀ ਉਸ ਪਾਰਟ ਜੇ ਅਸੀਂ ਦੇਖੀਏ ਕਿ 1983 ਦੇ ਵਿੱਚ ਮੈਂ ਅਜੇ ਉਹ ਸਾਰੇ ਦਾ ਸੀਕੁਐਂਸ ਸ਼ਾਇਦ ਅੱਗਾ ਪਿੱਛਾ ਵੀ ਕਰਦੇ ਹਾਂ ਲੇਕਿਨ ਜਿਹੜੀਆਂ ਘਟਨਾਵਾਂ ਮੇਰੇ ਮਾਈਂਡ 'ਚ ਆ ਰਹੀਆਂ ਨੇ 1983 ਦੇ ਵਿੱਚ ਅਸਾਮ ਦੀ ਨੀਲ ਵੈਲੀ ਦੇ ਵਿੱਚ ਬਹੁਤ ਵੱਡਾ ਕਤਲੇਆਮ ਮੁਸਲਮਾਨਾਂ ਦਾ ਕੀਤਾ ਗਿਆ ਸੀ ਜਿਹੜਾ ਇਸ਼ੂ ਹੁਣ ਮੋਦੀ ਔਰ ਅਮਿਤ ਸ਼ਾਹ ਨੇ ਸਿਟੀਜ਼ਨਸ ਰਜਿਸਟਰੀ ਦੇ ਥੱਲੇ 40 ਲੱਖ ਬੰਗਾਲੀ ਮੂਲ ਦੇ ਅਸਾਮੀਆਂ ਨੂੰ ਜਿਹੜਾ ਉਹ ਸਿਟੀਜ਼ਨਸ਼ਿਪ ਤੋਂ ਵਾਂਝੇ ਕਰ ਦਿੱਤਾ ਹੈ, ਇਲੀਗਲ ਬਣਾ ਦਿੱਤਾ ਹੈ। ਉਦੋਂ ਜਦੋਂ ਕਿ ਚਾਰ ਚਫੇਰੇ ਹਾਹਾਕਾਰ ਸੀ ਔਰਤਾਂ ਦੇ ਨਾਲ ਜ਼ਬਰ ਜਨਾਹ ਬੱਚਿਆਂ ਦਾ ਮਾਰੇ ਜਾਣਾ ਔਰ ਵਾਜਪਾਈ ਨੇ ਉਸ ਐਕਸ਼ਨ ਦੀ ਹਮਾਇਤ ਕੀਤੀ ਸੀ ਔਰ ਸ਼ਾਇਦ ਸਾਡੇ ਪਾਕਿਸਤਾਨੀ ਭਰਾਵਾਂ ਭੈਣਾਂ ਨੂੰ ਔਰ ਕਸ਼ਮੀਰੀ ਭੈਣਾਂ ਭਰਾਵਾਂ ਨੂੰ ਵੀ ਇਹ ਯਾਦ ਨਹੀਂ ਰਿਹਾ। ਬੇਸ਼ੱਕ ਇੱਕ ਪਾਸੇ ਜਦੋਂ 1971 ਦਾ ਜ਼ਿਕਰ ਹੁੰਦਾ ਕਿ ਸਾਡੇ ਵੀਰ ਭੈਣਾਂ ਪਾਕਿਸਤਾਨੀ ਬੜੀ ਹਿਊਮਿਲੇਸ਼ਨ ਮਹਿਸੂਸ ਕਰਦੇ ਨੇ ਕਿ ਵੀ ਇਹ ਜਿਹੜਾ ਕਿਵੇਂ 90,000 ਦੇ ਕਰੀਬ ਪਾਕਿਸਤਾਨੀ ਫੌਜੀ ਔਰ ਉਹਦੇ 10-15,000 ਸਿਵਿਲੀਅਨ ਸੀ 90,000 ਸਾਰੀ ਫਿਗਰ ਠੀਕ ਨਹੀਂ ਹੁੰਦੀ ਕਿ ਉਹਨਾਂ ਦਾ ਸਰੈਂਡਰ ਹੋਇਆ ਕਿਵੇਂ ਇੱਕ ਪੂਰੇ ਦਾ ਪੂਰਾ ਮੁਲਕ ਦੋ ਹਿੱਸਿਆਂ 'ਚ ਤੋੜ ਦਿੱਤਾ ਗਿਆ ਮਸ਼ਰਕੀ ਬੰਗਾਲ ਨੂੰ ਬੰਗਲਾਦੇਸ਼ ਬਣਾ ਦਿੱਤਾ ਗਿਆ ਔਰ ਇੰਦਰਾ ਗਾਂਧੀ ਨੇ ਸਾਰੇ ਇੰਟਰਨੈਸ਼ਨਲ ਕਾਨੂੰਨਾਂ ਦੀ ਉਲੰਘਣਾ ਕਰਕੇ ਇੱਕ ਪੂਰਾ ਉਸ ਤੋਂ ਪਹਿਲਾਂ ਮੁਕਤੀ ਵਾਹਿਨੀ ਵੀ ਭਾਰਤੀ ਫੌਜ ਦੀ ਬ੍ਰਾਂਚ ਸੀ ਜਿਹਨੂੰ ਉਹਨਾਂ ਨੇ ਟ੍ਰੇਨਡ ਕਰਕੇ ਕਿ ਜੀ ਇਹ ਬੰਗਾਲੀ ਨੌਜਵਾਨ ਲੜ ਰਹੇ ਨੇ ਪਾਕਿਸਤਾਨੀ ਫੌਜ ਦੇ ਖਿਲਾਫ ਪਰ ਇਸ ਸਾਰੇ ਦੀ ਹਾਈਟ ਉਦੋਂ ਸੀ ਜਦੋਂ ਕਿ ਵਾਜਪਾਈ ਨੇ ਉਸ 1971 ਦੇ ਉਸ ਦੇਸ਼ ਨੂੰ ਤੋੜਨ ਤੋਂ ਬਾਅਦ ਪਾਕਿਸਤਾਨ ਨੂੰ ਇੰਦਰਾ ਗਾਂਧੀ ਨੂੰ ਮੁਖਾਤਬ ਹੁੰਦਿਆਂ ਕਿਹਾ ਸੀ ਕਿ ਇੰਦਰਾ ਗਾਂਧੀ ਤੋਂ ਦੁਰਗਾ ਮਾਤਾ ਦਾ ਅਵਤਾਰ ਹੈ। ਹੁਣ ਅਸੀਂ ਜਦੋਂ ਜੂਨ 84 ਦੀ ਗੱਲ ਕਰਾਂਗੇ ਕਿ ਕਿਵੇਂ ਵਾਜਪਾਈ ਜਾਂ ਇਹਨਾਂ ਸਾਰਿਆਂ ਨੇ ਸਪੋਰਟ ਕੀਤਾ ਹੈ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੀ ਬੇਸਿਕ ਟ੍ਰੇਨਿੰਗ ਵਾਜਪਾਈ ਦੀ ਸੀ ਜਿਹੜੀ RSS ਦੇ ਤੌਰ ਦੇ ਉੱਤੇ ਹਰ ਵਰਕਰ ਦੇ ਜ਼ਿਹਨ ਦੇ ਵਿੱਚ ਮੁਸਲਮਾਨਾਂ ਔਰ ਈਸਾਈਆਂ ਨੂੰ ਜਿਹੜਾ ਉਹ ਅਸੁਰ ਜਾਂ ਮਲੇਚ ਐਲਾਨਿਆ ਹੋਇਆ ਔਰ ਜਿਹੜਾ ਦੁਰਗਾ ਦਾ ਸਾਰਾ ਕਰੈਕਟਰ ਹੈ ਉਹਨਾਂ ਦੇ ਸਪਿਰਿਚੁਅਲ ਡੋਮੇਨ ਦੇ ਵਿੱਚ ਸ਼ੇਰ ਦੇ ਉੱਤੇ ਬੈਠੀ ਹੋਈ ਹੱਥ 'ਚ ਤਲਵਾਰ ਔਰ ਉਸ ਦਾ ਜਿਹੜਾ ਰਾਖਸ਼ਾਂ ਨੂੰ ਮਾਰਨਾ ਸੋ ਜ਼ਾਹਰ ਹੈ ਕਿ ਜੇ ਇੰਦਰਾ ਗਾਂਧੀ ਨੂੰ ਵਾਜਪਾਈ ਦੁਰਗਾ ਐਲਾਨਦਾ ਤੇ ਉਸ ਨਜ਼ਰ 'ਚ ਉਸ ਨੇ ਹਜ਼ਾਰਾਂ ਰਾਖਸ਼ਾਂ ਦਾ ਘਾਣ ਕੀਤਾ ਦੇਸ਼ ਨੂੰ ਤੋੜਿਆ ਔਰ ਪਾਕਿਸਤਾਨ ਨੂੰ ਔਰ ਇਸ ਲਈ ਔਰ ਉਦੋਂ ਤੱਕ ਜੇ ਤੁਸੀਂ ਕਦੇ ਭਾਰਤੀ ਜਨਸੰਘ ਦੇ ਲੀਡਰਾਂ ਦੇ ਇੰਦਰਾ ਗਾਂਧੀ ਪ੍ਰਤੀ ਵਿਚਾਰ ਇਹਨਾਂ ਨੇ ਤਾਂ ਕਦੇ ਇੰਦਰਾ ਗਾਂਧੀ ਨੂੰ ਪੜਤਾਣੀ ਵੀ ਨਹੀਂ ਮੰਨਿਆ ਉਹ ਤਾਂ ਹੁਣ ਫਿਰੋਜ਼ ਗਾਂਧੀ ਉਹਦਾ ਘਰ ਵਾਲਾ ਬੇਸ਼ੱਕ ਪਾਰਸੀ ਸੀ ਜ਼ੋਰੈਸਟਰੀਅਨ ਸੀ ਲੇਕਿਨ ਤੁਸੀਂ ਉਦੋਂ ਦੇ ਇਹਨਾਂ ਦੇ ਸਾਰੇ ਲੀਡਰਾਂ ਦੀਆਂ ਸਟੇਟਮੈਂਟਾਂ ਕੱਢੋ ਵਾਜਪਾਈ ਦਾ ਨਹੀਂ ਮੈਨੂੰ ਪਤਾ ਇਹਨੇ ਕੀ ਕਿਹਾ ਪਰ ਇਹਨਾਂ ਦਾ ਲੋਅਰ ਸਟੇਟ ਲੈਵਲ ਦੇ ਕਾਡਰ ਤਾਂ ਉਹਨੂੰ ਕਹਿੰਦੇ ਹੀ ਮੁਸਲਮਾਨ ਸੀ ਫਿਰੋਜ਼ ਗਾਂਧੀ ਨੂੰ ਔਰ ਅੱਜ ਤੱਕ ਵੀ ਇਹਨਾਂ ਦੇ ਜਿਹੜੇ ਬੜੇ ਰਾਮਦੇਵ ਦੇ ਥੱਲੇ ਇੱਕ ਜਿਹਨੂੰ ਰਾਮਦੇਵ ਨੇ ਮਰਡਰ ਕੀਤਾ ਜਿਹਦਾ ਉਹਦੀਆਂ ਵੀਡੀਓਜ਼ ਬੜੀਆਂ ਪਪੂਲਰ ਨੇ ਉਹ ਤਾਂ ਇਹਨੂੰ ਸੰਜੇ ਗਾਂਧੀ ਰਾਜੀਵ ਗਾਂਧੀ ਇਹਨਾਂ ਸਾਰਿਆਂ ਨੂੰ ਵੀ ਇੱਕ ਮੁਹੰਮਦ ਯੂਨਸ ਹੈ ਉਹਦੀ ਔਲਾਦ ਕਹਿੰਦੇ ਨੇ ਔਰ ਉਹ ਸਾਰੇ ਦੇ ਨਾਲ ਸੋ ਕੁੱਲ ਮਿਲਾ ਕੇ ਈਵਨ ਨਿੱਜੀ ਲੈਵਲ ਦੇ ਉੱਤੇ ਵੀ ਇਹਨਾਂ ਨੇ ਕਦੇ ਵੀ ਲੇਕਿਨ ਜੇ ਤੁਸੀਂ ਦੇਖੋ ਕਿ ਵੀ ਜਦੋਂ ਹਿੰਦੂਤਵਾ ਦਾ ਏਜੰਡਾ ਲਾਗੂ ਹੁੰਦਾ ਹੈ ਉਹਨਾਂ ਨੂੰ ਇਹ ਲੱਗਾ ਕਿ ਜਿਹੜਾ ਏਜੰਡਾ ਅਸੀਂ ਲਾਗੂ ਕਰਨ ਦੇ ਲਈ ਹੈ ਇਹ ਤਾਂ ਇਹਨੇ ਉਦੇਸ਼ ਤੋੜ ਕੇ ਔਰ ਜਿਹੜਾ ਉਹ ਲਾਗੂ ਕਰ ਦਿੱਤਾ। ਇਹ ਵੱਖਰੀ ਗੱਲ ਹੈ ਕਿ ਉਹੀ ਬੰਗਲਾਦੇਸ਼ ਫਿਰ ਬਹੁਤ ਜਲਦੀ ਭਾਰਤ ਦੇ ਜਿਹੜੀ ਉਹ ਚੁੰਗਲ ਚੋਂ ਨਿਕਲਿਆ ਸ਼ੇਖ ਮੁਜੀਬੁਰ ਰਹਿਮਾਨ ਉਹਦੇ ਟੱਬਰ ਦਾ ਕਤਲ ਹੋਇਆ ਔਰ ਪਾਕਿਸਤਾਨ ਦੇ ਇਸਲਾਮਿਕ ਨੇਸ਼ਨ ਐਲਾਨਣ ਤੋਂ ਪਹਿਲਾਂ ਜਿਹੜਾ ਜ਼ਿਆਉਲ ਹੱਕ ਨੇ ਐਲਾਨਿਆ ਜਿਹੜਾ ਜ਼ਿਆਉਰ ਰਹਿਮਾਨ ਸੀ ਬੰਗਲਾਦੇਸ਼ ਦਾ
ਉਹਨੇ ਬੰਗਲਾਦੇਸ਼ ਨੂੰ ਇਸਲਾਮਿਕ ਨੇਸ਼ਨ ਐਲਾਨਿਆ। ਇਹ ਵੱਖਰੀ ਗੱਲ ਹੈ ਵੀ ਹੁਣ ਸ਼ੇਖ ਹਸੀਨਾ ਮੁਜੀਬੁਰ ਰਹਿਮਾਨ ਦੀ ਕੁੜੀ ਜਿਹੜੀ ਉਦੋਂ ਬਚ ਗਈ ਉਹ ਰਾਹ ਦੀ ਖੇਡ ਖੇਡ ਰਹੀ ਹੈ। ਪਰ ਜੋ ਹੁਣ ਅਸਾਮ ਦੇ ਵਿੱਚ ਬੰਗਾਲੀ ਮੂਲ ਦੇ 40 ਲੱਖ ਮੁਸਲਮਾਨਾਂ ਨਾਲ ਹੋ ਰਿਹਾ ਹੈ, ਕੋਈ ਜਿਹੜਾ ਨਹੀਂ ਹੈ ਤਰੀਕਾ ਕਿ ਵੀ ਸ਼ੇਖ ਹਸੀਨਾ ਆਉਣ ਵਾਲੇ ਪੀਰੀਅਡ 'ਚ ਜਿਹੜਾ ਉਹ ਆਪਣਾ ਉੱਥੇ ਕਾਇਮ ਰੱਖ ਸਕੇਗੀ, ਕਿਉਂਕਿ ਸਭ ਤੋਂ ਵੱਡਾ ਪ੍ਰਭਾਵ ਜਿਹੜਾ ਇਸ ਦਾ ਬੰਗਲਾਦੇਸ਼ ਦੀ ਲੋਕਾਂ ਦੀ ਸੋਚ ਤੇ ਪਏਗਾ। ਸੋ ਜ਼ਾਹਰ ਹੈ ਕਿ ਇਹ ਜਿਹੜਾ ਪਾਰਟ ਹੈ ਫਿਰ ਇਹੀ ਦੁਰਗਾ ਮਾਤਾ ਦਾ ਅਵਤਾਰ ਜਿਹਨੂੰ ਬਣਾਇਆ, ਉਸ ਇੰਦਰਾ ਗਾਂਧੀ ਨੂੰ ਕਿਵੇਂ ਹਿੰਦੂਤਵੀਆਂ ਨੇ ਆਪਣੇ ਏਜੰਡੇ ਲਈ ਇਸਤੇਮਾਲ ਕੀਤਾ। ਬੇਸ਼ੱਕ 1977 ਦੇ ਵਿੱਚ ਲੱਗੀ ਐਮਰਜੈਂਸੀ ਦੇ ਹਵਾਲੇ ਨਾਲ ਇਹ ਜ਼ਿਕਰ ਹੁੰਦਾ ਹੈ ਕਿ ਜੀ ਇਹ ਜਿਹੜਾ ਵਾਜਪਾਈ ਨੇ ਜਿਹੜਾ ਇਹਨਾਂ ਨੇ ਭਾਰਤੀ ਜਨਸੰਘ ਨੇ ਇਹਦਾ ਵਿਰੋਧ ਕੀਤਾ, ਗ੍ਰਿਫਤਾਰੀਆਂ। ਆਰਐਸਐਸ ਦਾ ਮੁਖੀ ਸ਼ਾਇਦ ਰਾਜੂ ਭਈਆ ਸੀ ਕਿ ਕੌਣ ਸੀਗਾ, ਸੁਦਰਸ਼ਨ ਸੀ ਸ਼ਾਇਦ, ਰਾਜੂ ਭਈਆ ਸੀ, ਰਜਿੰਦਰ ਸਿੰਘ ਦਾ ਨਾਮ ਸੀ, ਉਹਨੂੰ ਰਾਜੂ ਭਈਆ ਕਹਿੰਦੇ ਸੀ। ਔਰ ਉਹਨੇ ਜੇਲ੍ਹ ਚੋਂ ਚਿੱਠੀ ਲਿਖ ਕੇ ਮਾਫੀ ਮੰਗੀ ਇੰਦਰਾ ਗਾਂਧੀ ਤੋਂ ਕਿ ਜੀ ਤੂੰ ਬਹੁਤ ਵਧੀਆ ਸਰਵ ਕਰ ਰਹੀ ਹੈ, ਸਾਨੂੰ ਬਾਹਰ ਕੱਢ, ਅਸੀਂ ਵੀ ਸਰਵ ਕਰਨਾ ਚਾਹੁੰਦੇ ਹਾਂ। ਬਿਲਕੁਲ ਜਿਵੇਂ ਹਿੰਦੂਤਵਾ ਆਈਡੀਆਲੋਗ ਸਾਵਰਕਰ ਨੇ ਜਦੋਂ ਕਾਲੇ ਪਾਣੀ ਦੇ ਵਿੱਚੋਂ ਸੀ ਅੰਗਰੇਜ਼ਾਂ ਦੀ ਤਾਰੀਫ ਕਰਕੇ ਮਾਫੀ ਮੰਗ ਕੇ ਬਾਹਰ ਨਿਕਲਿਆ ਸੀ। ਸੋ ਜ਼ਾਹਰ ਹੈ ਵੀ ਇਹਨਾਂ ਦੇ ਜਿਹੜੇ ਆਈਡੀਆਲੋਗ ਸੀ, ਵਿਚਾਰਕ ਸੀ, ਉਹ ਬੈਠੇ, ਉਹਨਾਂ ਨੂੰ ਲੱਗਿਆ ਕਿ ਬਈ ਇਹ ਤਾਂ ਔਰਤ ਹੀ ਬੜੀ ਕੰਮ ਦੀ ਹੈ, ਇਹਨੂੰ ਤਾਂ ਐਵੇਂ ਹੀ ਅਸੀਂ ਜਿਹੜਾ ਉਹ ਕੁਝ ਹੋਰ ਕਹਿ ਕੇ ਕੀਤਾ। ਸੋ ਇਹ ਜਿਹੜੀ ਇੰਦਰਾ ਗਾਂਧੀ ਦੇ ਨਾਲ ਅੰਡਰਸਟੈਂਡਿੰਗ ਪੈਦਾ ਹੋਈ, ਜਿਹਦੇ ਚੋਂ ਅਲਟੀਮੇਟਲੀ ਜੂਨ 84 ਦੀ ਸਿੱਖ ਨਸਲਕੁਸ਼ੀ, ਜਿਹੜਾ ਘੱਲੂਘਾਰਾ 84 ਔਰ ਨਵੰਬਰ 84 ਦੀ ਫਿਰ ਸਿੱਖ ਨਸਲਕੁਸ਼ੀ ਨਿਕਲੀ। ਇਸ ਸਾਰੇ ਮੂਵ ਦੇ ਨਾਲ ਜਿੱਥੇ ਆਰਐਸਐਸ ਦੇ ਵਿਚਾਰਕ ਔਰ ਨਵੰਬਰ 84 ਤੋਂ ਬਾਅਦ ਇੱਕ ਆਰਟੀਕਲ ਉਹਨਾਂ ਦੇ ਜਿਹੜਾ ਮੈਨੂੰ ਉਹਦਾ ਨਾਮ ਹਮੇਸ਼ਾ ਭੁੱਲ ਜਾਂਦਾ, ਫਰਨੈਂਡਿਸ ਕਿ ਕੀ ਇਸ ਕਿਸਮ ਦਾ ਨਾਮ ਹੈ ਉਹਦਾ, ਉਹਨੇ ਲਿਖਿਆ ਜਿਹਦੇ ਚ ਉਹਨੇ ਉਹ ਛਪਵਾਇਆ ਉਹਨਾਂ ਦੇ ਜਿਹੜਾ ਮਾਊਥ ਪੀਸ ਸੀ ਕਿ ਵੀ ਇਹ ਸਿੱਖਾਂ ਨੂੰ ਸਬਕ ਦੇਣਾ ਬੜਾ ਜ਼ਰੂਰੀ ਸੀ, ਕਿਉਂਕਿ ਇਹਨਾਂ ਦੀ ਈਗੋ ਜਿਹੜੀ ਹੈ ਔਰ ਇਹਨਾਂ ਦਾ ਜਿਹੜਾ ਫਾਲਸ ਪ੍ਰਾਈਡ ਹੈ ਉਹਨੂੰ ਜ਼ਮੀਨ ਤੇ ਲਿਆਣਾ ਬੜਾ ਜ਼ਰੂਰੀ ਸੀ। ਔਰ ਇਹ ਜੋ ਸਿੱਖਾਂ ਨਾਲ ਹੋਇਆ ਦੇ ਆਸਕਡ ਫॉर ਇਟ, ਇਸ ਦੇ ਲਈ ਇਹ ਖੁਦ ਜ਼ਿੰਮੇਵਾਰ ਨੇ, ਇਹ ਇਸ ਦੇ ਹੱਕਦਾਰ ਸੀ। ਹੁਣ ਇਸ ਗੱਲ ਤੱਕ ਪਹੁੰਚਣ ਤੋਂ ਪਹਿਲਾਂ ਅਸੀਂ ਜੇ ਇਸ ਪੀਰੀਅਡ 'ਚ 1900 ਪੰਜਾਬੀ ਸੂਬੇ ਦੀ ਗੱਲ ਕਰ ਲਈ ਹੈ, ਮੈਂ ਪਿੱਛੇ ਨੂੰ ਜਾ ਰਿਹਾ ਕਿ ਜਦੋਂ 1950 'ਚ ਸੰਵਿਧਾਨ ਸਿੱਖਾਂ ਨੂੰ ਹਿੰਦੂ ਬਣਾ ਦਿੱਤਾ, ਪਹਿਲੀ ਜਿਹੜੀ ਐਜੀਟੇਸ਼ਨ ਹੈ ਉਹ ਤਾਂ ਅਜੇ ਰੀਜਨਲ ਫਾਰਮੂਲਾ, ਸੱਚਰ ਫਾਰਮੂਲਾ ਦੇ ਦੁਆਲੇ ਘੁੰਮੀ, ਪਰ ਜਿਉਂ ਹੀ ਪੰਜਾਬੀ ਸੂਬੇ ਦਾ ਮੋਰਚਾ ਲੱਗਾ, ਔਰ ਇਸ ਗੱਲ ਦਾ ਧਿਆਨ ਰਹੇ ਉਸ ਪੀਰੀਅਡ, ਕਿਉਂਕਿ ਇਹ ਉਹ ਦੌਰ ਹੈ ਜੇ ਵਾਜਪਾਈ 93 ਸਾਲ ਦਾ ਹੋ ਕੇ ਮਰਿਆ, 90-92 ਸਾਲ ਦਾ ਹੋ ਕੇ ਇੱਕ ਹੋਰ ਬਲਰਾਮ ਜੀ ਦਾਸ ਟੰਡਨ ਜਿਹੜਾ ਪੰਜਾਬ ਦਾ ਮਿਨਿਸਟਰ ਵੀ ਰਿਹਾ ਔਰ ਕਿਸੇ ਵੇਲੇ ਭਾਰਤੀ ਜਨਸੰਘ ਦਾ ਪ੍ਰਧਾਨ ਵੀ ਸੀ, ਹੁਸ਼ਿਆਰਪੁਰ ਜ਼ਿਲ੍ਹੇ ਦਾ ਰਹਿਣ ਵਾਲਾ, ਇਹ ਸਾਰੇ ਉਹ ਲੋਕ ਨੇ ਜਿਨ੍ਹਾਂ ਨੇ ਪਹਿਲੀ ਮਰਦਮਸ਼ੁਮਾਰੀ ਦੇ ਵੇਲੇ 1951 ਦੇ ਵਿੱਚ ਇੱਕ ਕੈਂਪੇਨ ਕੀਤਾ ਸੀ ਪੰਜਾਬ 'ਚ ਕਿ ਪੰਜਾਬੀ ਹਿੰਦੂਆਂ ਦੀ ਮਾਂ ਬੋਲੀ ਜਿਹੜੀ ਆ ਉਹ ਹਿੰਦੀ ਹੈ ਔਰ ਉਹ ਹਿੰਦੀ ਲਿਖਵਾਓ। ਹੁਣ ਇਹ ਜਿਹੜਾ ਆਰਐਸਐਸ ਦਾ ਔਰ ਸਣੇ ਵਾਜਪਾਈ ਦੇ, ਔਰ ਵਾਜਪਾਈ ਦਾ ਈਵਨ ਇਹਦੇ 'ਚ ਇੱਕ ਹੋਰ ਪਾਰਟ ਅਸੀਂ ਦੇਖਦੇ ਹਾਂ ਕਿ ਪੰਜਾਬ, ਕੋਈ ਇਹ ਕਹਿ ਸਕਦਾ ਜੀ ਦੇਖੋ ਤਾਂ ਪੰਜਾਬ ਦੇ ਹਿੰਦੂਆਂ ਨੇ ਲਿਖਾਇਆ, ਨਹੀਂ। ਜਦੋਂ 65 ਦੀ ਜੰਗ ਤੋਂ ਬਾਅਦ ਜਦੋਂ ਲਾਲ ਬਹਾਦਰ ਸ਼ਾਸਤਰੀ ਅਜੇ ਪ੍ਰਧਾਨ ਮੰਤਰੀ ਸੀ, ਅਜੇ ਇੰਦਰਾ ਗਾਂਧੀ ਨਹੀਂ ਸੀ ਆਈ, ਤੇ ਇੱਕ ਕਮੇਟੀ ਜਿਹੜੀ ਹੈ ਉਹ ਬਣਾਉਣ ਦੀ ਗੱਲ, ਕਿਉਂਕਿ ਸ਼ਾਸਤਰੀ ਨੇ ਕਿਹਾ ਸੀ ਜੰਗ ਤੋਂ ਬਾਅਦ ਅਸੀਂ ਪੰਜਾਬੀ ਸੂਬੇ ਤੇ ਗੱਲ ਕਰਾਂਗੇ, ਉਦੋਂ ਸੰਤ ਫਤਿਹ ਸਿੰਘ ਆ ਚੁੱਕਾ ਸੀ ਹੈਲਮ ਆਫ ਅਫੇਅਰਸ, ਔਰ ਉਹ ਇੱਕ ਪਾਰਲੀਮੈਂਟਰੀ ਕਮੇਟੀ ਜਿਹੜੀ ਕਿ ਹੁਕਮ ਸਿੰਘ ਉਸ ਵੇਲੇ ਸਪੀਕਰ ਸੀ ਪਾਰਲੀਮੈਂਟ ਦੇ ਬਣੀ, ਉਹਦੇ ਚ ਆਲ ਪਾਰਟੀ ਪਾਰਲੀਮੈਂਟਰੀ ਕਮੇਟੀ ਸੀ, ਜਿਹਦੇ ਚ ਬੇਸ਼ੱਕ ਕਾਂਗਰਸ ਦੀ ਮੈਜੋਰਿਟੀ ਸੀ, ਕਮਿਊਨਿਸਟ ਸਨ, ਦੂਜੇ ਸਨ, ਔਰ ਅਟਲ ਬਿਹਾਰੀ ਵਾਜਪਾਈ ਭਾਰਤੀ ਜਨਸੰਘ ਦੇ ਨੁਮਾਇੰਦੇ ਦੇ ਤੌਰ ਤੇ ਜਿਹੜਾ ਉਸ ਕਮੇਟੀ ਦਾ ਮੈਂਬਰ ਸੀ। ਔਰ ਜੇ ਅੱਜ ਵੀ ਤੁਸੀਂ ਉਸ ਕਮੇਟੀ ਦੀ ਰਿਪੋਰਟ ਕਢਵਾ ਕੇ ਦੇਖੋ, ਬਾਕੀ ਸਾਰੀ, ਕਿਉਂਕਿ ਸਿੱਖਾਂ ਦੇ ਲਈ ਉਸ ਵੇਲੇ ਇੱਕ ਵਕਤੀ ਜਿਹੀ ਗੁੱਡਵਿਲ ਵੀ ਸੀ, 65 ਦੀ ਜੰਗ ਹੋ ਕੇ ਹਟੀ ਸੀ, ਜਨਰਲ ਹਰਬਖਸ਼ ਸਿੰਘ ਦਾ ਜ਼ਿਕਰ ਸੀ, ਸਿੱਖਾਂ ਦੀ ਬਹਾਦਰੀ ਦਾ ਜ਼ਿਕਰ ਸੀ, ਲੇਕਿਨ ਉਸ ਪਾਰਲੀਮੈਂਟਰੀ ਕਮੇਟੀ ਦੀ ਮੀਟਿੰਗ 'ਚ ਸਿਰਫ ਵਾਜਪਾਈ ਦੀ ਨੈਗੇਟਿਵ ਵੋਟ ਸੀ, ਜਿਹਦੇ 'ਚ ਉਹਨੇ ਕਿਹਾ ਸੀ ਕਿ ਨਹੀਂ, ਇਹ ਦੇਸ਼ ਦੀ ਏਕਤਾ ਅਖੰਡਤਾ ਲਈ ਬੜਾ ਖਤਰਨਾਕ ਹੈ ਔਰ ਇਹ ਜਿਹੜਾ ਹੈ ਪੰਜਾਬੀ ਤੇ ਆਧਾਰਿਤ ਸੂਬਾ ਨਹੀਂ ਬਣਨਾ ਚਾਹੀਦਾ। ਇਸ ਸਾਰੇ ਤੋਂ ਫਿਰ ਅਸੀਂ ਦੇਖਦੇ ਹਾਂ ਪੰਜਾਬੀ ਸੂਬਾ ਵੀ ਬਣ ਗਿਆ। ਫਿਰ ਉਹੀ ਜਨਸੰਘ ਜਿਸ ਦੀ ਅਗਵਾਈ ਦਿੱਲੀ 'ਚ ਬੈਠ ਕੇ ਵਾਜਪਾਈ ਔਰ ਅਡਵਾਨੀ ਬਾਅਦ ਚੋਰੋ ਕਰਦੇ ਸੀ,
ਜਦੋਂ 1969 ਚ ਪੰਜਾਬ ਚ ਸਾਂਝੀ ਸਰਕਾਰ ਜਨਸੰਘ ਅਕਾਲੀ ਦਲ ਦੀ ਸੀ ਜੀ ਔਰ ਇਹ ਆਇਆ ਵੀ 500 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਹੈ, ਯੂਨੀਵਰਸਿਟੀ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਪੰਜਾਬ ਚ ਬਣਨੀ ਚਾਹੀਦੀ, ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਬਣਾਉਣ ਦਾ ਮਤਾ ਹੋਇਆ। ਭਾਰਤੀ ਜਨਸੰਘ ਨੇ ਸਰਕਾਰ ਤੋੜ ਦਿੱਤੀ, ਉਹਨਾਂ ਨੇ ਕਿਹਾ ਜੀ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਯੂਨੀਵਰਸਿਟੀ ਨਹੀਂ ਬਣਨੀ ਚਾਹੀਦੀ, ਦੇਖੋ ਜੇ ਬਣਾਉਣੀ ਹੈ ਤੇ ਫਿਰ ਜਲੰਧਰ ਦੇ ਵਿੱਚ ਸਵਾਮੀ ਦਇਆਨੰਦ ਦੇ ਨਾਂ ਦੇ ਉੱਤੇ ਜਿਹੜੀ ਆ ਯੂਨੀਵਰਸਿਟੀ ਬਣਨੀ ਚਾਹੀਦੀ। ਔਰ ਇਸ ਮੁੱਦੇ ਦੇ ਉੱਤੇ ਔਰ ਉਸ ਸਾਰੇ ਸੈਟਅਪ ਦੇ ਜਿਹੜੀ ਫੈਸਲਾ ਲੈਣ ਵਾਲੇ ਹਾਇਰ ਅਪ ਸੀ, ਉਹਦੇ ਚ ਵਾਜਪਾਈ ਜਿਹੜਾ ਉਹ ਉਹਨਾਂ ਪ੍ਰਮੁੱਖ ਨੇਤਾਵਾਂ ਚੋਂ ਸੀ। ਜੀ ਇਹ ਸਾਰੀ ਗੱਲ ਜਿਹੜੀ ਹੈ ਫਿਰ ਅਸੀਂ ਧਰਮ ਯੁੱਧ ਮੋਰਚੇ ਦੀ ਗੱਲ ਕਰਦੇ ਹਾਂ ਕਿ ਕਿਵੇਂ ਇਸ ਪੀਰੀਅਡ ਚ ਜਦੋਂ ਉਹ ਅਕਾਲੀ ਦਲ ਜਿਹਨੇ ਬਾਦਲ ਦੇ ਥੱਲੇ ਅਨਕੰਡੀਸ਼ਨਲ ਸਪੋਰਟ, ਜਦੋਂ ਕਿ ਭਾਰਤੀ ਜਨਸੰਘ ਸ਼ੂਦਰ ਵਾਂਗ ਟਰੀਟ ਹੁੰਦਾ ਸੀ ਪੋਲੀਟੀਕਲ ਅਰੀਨਾ 'ਚ, ਕੋਈ ਖੇਤਰੀ ਪਾਰਟੀ ਦੇ ਨੇੜੇ ਨਹੀਂ ਸੀ ਲੱਗਦੀ ਕਿਉਂਕਿ ਹਿੰਦੂਤਵੀ ਏਜੰਡਾ ਸੀ, ਅਨਕੰਡੀਸ਼ਨਲ ਨਾਲ ਰਹੇ। ਐਮਰਜੈਂਸੀ ਜਿਹਦਾ ਕੋਈ ਪ੍ਰਭਾਵ ਪੰਜਾਬ 'ਚ ਨਹੀਂ ਸੀ, 19 ਮਹੀਨੇ 40,000 ਬੰਦਾ ਗ੍ਰਿਫਤਾਰੀਆਂ ਲਈ ਦਿੱਤਾ ਹੈ। ਲੇਕਿਨ ਜਦੋਂ ਧਰਮ ਯੁੱਧ ਮੋਰਚਾ ਲੱਗਾ, ਇਹ ਸਾਰੇ ਦੀ ਸਾਰੀ ਜਨਸੰਘੀ ਲੀਡਰਸ਼ਿਪ ਜਿਹੜੀ ਸੀ, ਜਿਹੜੀ ਉਦੋਂ ਬੀਜੇਪੀ ਬਣ ਚੁੱਕੀ ਸੀ, ਵਾਜਪਾਈ ਅਡਵਾਨੀ, ਇਹ ਦਿੱਲੀ ਦੀਆਂ ਸੜਕਾਂ ਤੇ ਦੂਸਰਿਆਂ 'ਚ ਧਰਮ ਯੁੱਧ ਮੋਰਚੇ ਦੇ ਖਿਲਾਫ, ਸਿੱਖਾਂ ਦੇ ਖਿਲਾਫ ਜਿਹੜੇ ਨੇ ਉਹ ਪ੍ਰੋਟੈਸਟ ਕਰ ਰਹੇ ਸੀ। ਔਰ ਫਿਰ ਜੂਨ 84 ਦਾ ਘੱਲੂਘਾਰਾ ਹੈ। ਹੁਣ ਅਸੀਂ ਅਡਵਾਨੀ ਦਾ, ਕਿਉਂਕਿ ਅਡਵਾਨੀ ਇਹਦਾ ਹੀ ਅੱਗੋਂ ਨੋਮੀਨੀ ਬਣਾਇਆ ਹੋਇਆ ਸੀ ਪ੍ਰਧਾਨ ਮੰਤਰੀ ਦੀ। ਵੱਖਰੀ ਗੱਲ ਹੈ ਕਿ ਨਰਿੰਦਰ ਮੋਦੀ ਅੱਗੋਂ ਅਡਵਾਨੀ ਦਾ ਘੜਿਆ ਹੋਇਆ ਸੀ, ਤਾਂ ਉਹਨੇ ਆਪਣੇ ਗੁਰੂ ਨੂੰ ਪਾਸੇ ਕਰਕੇ ਮੋਦੀ ਨੇ 2002 ਚ ਮਾਰ ਕੇ ਮੁਸਲਮਾਨ ਗੁਜਰਾਤ ਦੇ ਵਿੱਚ ਆਪਣੀ ਪ੍ਰਧਾਨ ਮੰਤਰੀਸ਼ਿਪ ਪੱਕੀ ਕਰ ਲਈ। ਪਰ ਅਡਵਾਨੀ ਨੇ ਤਾਂ ਆਪਣੀ ਕਿਤਾਬ 'ਚ ਲਿਖਿਆ ਕਿ ਵੀ ਮੈਂ ਧੂਆਂਧਾਰ ਤਕਰੀਰਾਂ ਕਰਕੇ ਜਿਹੜਾ ਪਾਰਲੀਮੈਂਟ ਦੇ ਵਿੱਚ ਇੰਦਰਾ ਗਾਂਧੀ ਨੂੰ ਕਿਹਾ ਵੀ ਫੌਜ ਭੇਜੋ। ਹੁਣ ਦੂਸਰਾ ਪੱਖ ਅਸੀਂ ਦੇਖਦੇ ਹਾਂ ਕਿ ਇੱਧਰ ਜਿਉਂ ਹੀ ਜੂਨ 84 ਦਾ ਘੱਲੂਘਾਰਾ ਹੁੰਦਾ ਹੈ, ਸਿੱਖ ਕੌਮ ਜਿਹੜੀ ਹੈ ਉਹ ਚੀਖ ਪੁਕਾਰ, ਜਿਹਨੂੰ ਅਸੀਂ ਕਹੋ ਕਿ ਉਹ ਰੁਦਨ ਵੀ ਹੈ ਔਰ ਇਨਸਾਫ ਨਹੀਂ ਹੈ, ਸਾਡੇ ਨਾਲ ਕੀ ਹੋਇਆ, ਉਸ ਕਿਸਮ ਦੀ ਜਿਹੜੀ ਹੈ ਉਹ ਕਰਾਈਂਗ ਹੈ। ਤੇ ਇਹ ਅਗਸਤ 84 ਦੇ ਵਿੱਚ ਅਡਵਾਨੀ ਤੇ ਵਾਜਪਾਈ ਅੰਮ੍ਰਿਤਸਰ ਆਉਂਦੇ ਨੇ, ਪ੍ਰੈਸ ਕਾਨਫਰੰਸ ਕਰਦੇ ਔਰ ਉਸ ਦੇ ਵਿੱਚ ਉਹਨਾਂ ਨੇ ਇਹ ਕਿਹਾ, ਇਹ ਵਾਜਪਾਈ ਦੀ ਸਟੇਟਮੈਂਟ ਹੈ ਔਨ ਰੈਕਰਡ, ਉਹਨੇ ਕਿਹਾ ਜੀ ਵੀ ਇਹ ਫੌਜ ਭੇਜਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਸਾਡਾ ਤਾਂ ਇੱਕੋ ਹੀ ਇਤਰਾਜ਼ ਹੈ ਕਿ ਫੌਜ ਭੇਜਣ 'ਚ ਦੇਰੀ ਕੀਤੀ ਗਈ। ਇਹ 6 ਮਹੀਨੇ ਪਹਿਲਾਂ ਜਿਹੜੀ ਹੈ ਇਹ ਫੌਜ ਭੇਜੀ ਜਾਣੀ ਚਾਹੀਦੀ ਸੀ ਔਰ ਇਸ ਲਾਈਨ ਦਾ ਮਤਾ ਵੀ ਵਾਜਪਾਈ ਦੀ ਕਮਾਂਡ ਥੱਲੇ ਜਿਹੜਾ ਉਹ ਪਾਸ ਕੀਤਾ ਗਿਆ। ਔਰ ਇਹ ਅੰਮ੍ਰਿਤਸਰ ਦੀ ਪ੍ਰੈਸ ਕਾਨਫਰੰਸ 'ਚ ਅਟਲ ਬਿਹਾਰੀ ਵਾਜਪਾਈ ਦੀ ਜਿਹੜੀ ਹੈ ਲਾਈਨ ਹੈ। ਫਿਰ ਉਸ ਪੀਰੀਅਡ 'ਚ ਪਾਰਲੀਮੈਂਟ 'ਚ ਮੰਗ ਚੱਲ ਰਹੀ ਸੀ, ਇੱਕ ਪ੍ਰਾਈਵੇਟ ਮੈਂਬਰ ਬਿੱਲ ਲਿਆਂਦਾ ਇੱਕ ਕਾਂਗਰਸੀ ਨੇ ਕਿ ਅਕਾਲੀ ਦਲ ਤੇ ਵੀ ਪਾਬੰਦੀ ਲਾਓ, ਇਹ ਫਿਰਕੂ ਪਾਰਟੀ ਹੈ, ਦੇਸ਼ ਦਾ ਸੰਵਿਧਾਨ ਸੈਕੂਲਰ ਹੈ ਔਰ ਸ਼੍ਰੋਮਣੀ ਕਮੇਟੀ ਜਿਹੜੀ ਹੈ ਜਿਹਨੇ ਅਲਾਉ ਕੀਤਾ ਅੰਦਰ ਮਿਲੀਟੈਂਟਸ ਨੂੰ, ਇਹਨੂੰ ਵੀ ਭੰਗ ਕਰੋ। ਔਰ ਉਹਦੇ 'ਚ ਵਾਜਪਾਈ ਨੇ ਇਸ ਗੱਲ ਦੇ ਹੱਕ 'ਚ ਵੋਟ ਦਿੱਤੀ, ਉਹਨੇ ਸਪੋਰਟ ਕੀਤਾ ਕਿ ਅਕਾਲੀ ਦਲ ਤੇ ਪਾਬੰਦੀ ਲੱਗਣੀ ਚਾਹੀਦੀ ਔਰ ਉਹਨੇ ਕਿਹਾ ਜੀ ਇਹ ਜਿਹੜੀ ਸ਼੍ਰੋਮਣੀ ਕਮੇਟੀ ਹੈ ਇਹਨੂੰ ਭੰਗ ਕਰਕੇ ਜਿਹੜੇ ਦੇਸ਼ ਭਗਤ ਸਿੱਖ ਨੇ, ਜਿਹੜੇ ਭਾਰਤ ਦੀ ਏਕਤਾ ਅਖੰਡਤਾ ਯਕੀਨ ਰੱਖਦੇ ਨੇ, ਉਹਨਾਂ ਨੂੰ ਜਿਹੜਾ ਉਸ ਦਾ ਪ੍ਰਬੰਧ ਸੌਂਪਿਆ ਜਾਣਾ ਚਾਹੀਦਾ। ਫਿਰ ਅਸੀਂ ਦੇਖਦੇ ਹਾਂ ਵੀ ਵਾਜਪਾਈ ਦੀ ਸਰਕਾਰ ਬਣਦੀ ਹੈ, ਪੋਟਾ ਵਰਗੇ ਕਾਨੂੰਨ ਜਿਹਦੇ 'ਚ ਸਭ ਤੋਂ ਜ਼ਿਆਦਾ ਗ੍ਰਿਫਤਾਰੀਆਂ, ਅਸੀਂ ਤਾਂ ਟਾਡਾ ਨੂੰ ਰੋਂਦੇ ਸੀ 84-85 ਪੋਟਾ ਵਾਜਪਾਈ ਦੇ ਵੇਲੇ ਬਣਦਾ। ਪਰ ਹੁਣ ਜਿਹੜੇ ਅਕਾਲੀ ਔਰ ਜਿਹੜੇ ਸਿੱਖ ਲੱਗੇ ਹੋਏ ਨੇ ਇੱਕ ਤੋਂ ਬਾਅਦ ਦੂਜੇ ਨੂੰ ਪਿੱਛੇ ਛੱਡ ਕੇ ਅੱਗੇ ਜਾਣ, ਉਹਨਾਂ ਨੂੰ ਕਿਉਂ ਭੁੱਲ ਗਿਆ ਕਿ 20 ਮਾਰਚ 2000 ਨੂੰ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਦਿੱਲੀ ਪੈਰ ਰੱਖਦੇ ਨੇ ਤੇ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ 'ਚ 35 ਸਿੱਖ ਮੌਤ ਦੇ ਘਾਟ ਉਤਾਰੇ ਜਾਂਦੇ ਨੇ। ਕੀ ਇਹ ਵਾਜਪਾਈ ਦੇ ਨੌਲੇਜ ਤੋਂ ਬਿਨਾਂ ਹੋਇਆ ਪਲਾਨ ਇਹਨਾਂ ਨੇ ਕੀਤਾ? ਅਡਵਾਨੀ ਹੋਮ ਮਿਨਿਸਟਰ ਹੈ, ਵਾਜਪਾਈ ਪ੍ਰਧਾਨ ਮੰਤਰੀ ਹੈ। ਔਰ ਫਿਰ ਜਦੋਂ ਅਸੀਂ ਉਦੋਂ ਵੀ ਵਾਜਪਾਈ ਪ੍ਰਧਾਨ ਮੰਤਰੀ ਸੀ ਜਦੋਂ 2002 ਦੇ ਵਿੱਚ ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਹੋਇਆ। ਹੁਣ ਤੁਸੀਂ ਕਹਿਣ ਨੂੰ ਕਹੀ ਜਾਓ ਜੀ ਨਹੀਂ, ਉਹਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਮੋਦੀ ਨੂੰ ਕਿਹਾ ਤੁਮਨੇ ਰਾਜ ਧਰਮ ਕਾ ਪਾਲਨ, ਉਹ ਵੀ ਬੜਾ ਵਿੱਚ ਗੈਪ ਦੇ ਕੇ ਬੋਲਦਾ ਸੀ, ਕਹਾ ਪਾਲਨ ਨਹੀਂ ਕੀਤਾ। ਉਹਨੇ ਕਿਹਾ ਜੀ ਪਰ ਉਹਦੀ ਪੇਸ਼ ਨਹੀਂ ਚੱਲੀ, ਉਹ ਤਾਂ ਚਾਹੁੰਦਾ ਸੀ ਕਿ ਉਹਨੂੰ ਉਹ ਅਸਤੀਫਾ ਦੇ, ਉਹਨੇ ਕਦੇ ਅਸਤੀਫਾ ਨਹੀਂ ਕਿਹਾ। ਜੇ ਏਡਾ ਹੀ ਸਿਧਾਂਤਕ ਹਿਊਮੈਨਿਟੇਰੀਅਨ ਔਰ ਮਾਈਨੋਰਿਟੀਜ਼ ਦੇ ਰਾਖੇ ਵਾਲੀ ਗੱਲ ਸੀ ਤੇ ਕਿਉਂ ਨਹੀਂ ਉਹਨੂੰ ਥਰੋ ਕੀਤਾ ਬਾਹਰ ਕਿ ਭਾਈ ਤੂੰ ਰਿਜ਼ਾਈਨ ਕਰ। ਔਰ ਦਰਸ਼ਕ ਸਕਰੀਨ ਤੇ ਦੇਖ ਰਹੇ ਹੋਣਗੇ ਕਿ ਜਦੋਂ ਵਾਜਪਾਈ ਨੇ ਮਾਰਚ ਕੀਤਾ ਬਾਕੀਆਂ ਦੇ ਨਾਲ ਕਿ ਪੰਜਾਬ ਦੇ ਵਿੱਚ ਫੌਜ ਲਿਆਓ, ਪੰਜਾਬ ਨੂੰ ਫੌਜ ਦੇ ਹਵਾਲੇ ਕਰੋ ਦਰਬਾਰ ਸਾਹਿਬ ਤੇ, ਔਰ ਪਿਕਚਰਸ
ਨੇ ਉਸ ਦੀਆਂ ਮੌਜੂਦ। ਜੀ। ਫਿਰ ਇਸ ਸਾਰੇ ਪਾਰਟ ਦੇ ਵਿੱਚ ਜਿਹੜਾ ਜਦੋਂ ਅਸੀਂ ਚਿੱਠੀ ਸਿੰਘਪੁਰਾ ਦੀ ਗੱਲ ਕਰਦੇ ਹਾਂ ਕਿ ਕਿਵੇਂ ਜਿਹੜਾ ਕੰਮ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਕੀਤਾ, ਜਿਹਨੂੰ ਪ੍ਰੈਜ਼ੀਡੈਂਟ ਕਲਿੰਟਨ ਨੇ ਫੋਰਵਰਡ ਦੇ ਵਿੱਚ ਜਿਹੜੀ ਕਿ ਉਹਦੀ ਸੈਕਟਰੀ ਆਫ ਸਟੇਟ ਮੈਡਲਿਨ ਐਲਬਰਾਈਟ ਨੇ ਲਿਖੀ ਮਾਈਟੀ ਐਂਡ ਅਲਮਾਈਟੀ, ਉਸ ਦੇ ਵਿੱਚ ਦਰਜ ਹੈ ਕਿਵੇਂ ਪੱਥਰੀ ਬਲ ਜਿਹੜਾ ਕੁਛ ਮੀਲ ਦੂਰ ਹੈ ਉੱਥੋਂ 5 ਬੇਗੁਨਾਹ ਕਸ਼ਮੀਰੀ ਮੁਸਲਮਾਨ ਨੌਜਵਾਨਾਂ ਨੂੰ ਚੁੱਕ ਕੇ ਜਿਹੜਾ ਉਹਨਾਂ ਨੂੰ ਮਾਰ ਮੁਕਾਇਆ ਗਿਆ। ਹੁਣ ਇਹ ਸਾਰਾ ਪਾਰਟ ਕਿਉਂ ਲੋਕ ਭੁੱਲ ਜਾਂਦੇ ਨੇ ਕਿ ਭਾਈ ਕਦੇ ਵੀ, ਔਰ ਉਸ ਪੀਰੀਅਡ 'ਚ ਇੱਕ ਵਾਜਪਾਈ ਦਾ 2-2.25 ਮਿੰਟ ਦੀ ਇੱਕ ਵੀਡੀਓ ਹੈ ਜਿਹੜੀ ਅੱਜ ਹੀ ਸਾਡੀ ਟੀਮ ਨੇ ਰਿਸਰਚ ਕਰਕੇ ਲੱਭੀ ਹੈ ਕਿ ਜਦੋਂ ਕਿ ਉਹਨੂੰ ਇਹ ਪੁੱਛਿਆ ਜਾ ਰਿਹਾ, ਔਰ ਗੱਲ ਇਹ ਨਹੀਂ ਹੈ ਵੀ ਉਹ ਲਫ਼ਜ਼ ਕੀ ਕਹਿ ਰਿਹਾ, ਉਹਦੀ ਬਾਡੀ ਲੈਂਗੁਏਜ ਕੀ ਹੈ। ਉਹਨੂੰ ਕਿਹਾ ਗਿਆ ਕਿ ਜੀ ਖਾਲਿਸਤਾਨ ਜਿਹੜਾ ਉਸ ਬਾਰੇ ਕੀ ਖਿਆਲ ਹੈ। ਉਹ ਕਹਿੰਦਾ ਕभी नहीं बनेगा, कभी नहीं बनेगा। ਕਹਿੰਦਾ ਪਹਿਲੇ ਹੀ ਅਸੀਂ ਬੜੀ ਪੀੜ ਭੋਗ ਰਹੇ ਹਾਂ 47 ਦੀ, ਅਸੀਂ ਉਦੋਂ ਸਿਆਸਤ 'ਚ ਨਹੀਂ ਸੀ, ਅਸੀਂ ਰਾਜਨੀਤੀ 'ਚ ਨਹੀਂ ਸੀ, ਅਦਰਵਾइज ਅਸੀਂ ਉਹ ਵੀ ਨਹੀਂ ਸੀ ਬਣਨ ਦੇਣਾ, ਔਰ कभी नहीं बनेगा, ਔਰ इसके लिए कोई भी कुर्बानी। मतलब ਹੁਣ ਇੱਕ ਪਾਸੇ ਜਿਹੜਾ ਬੰਦਾ ਤੁਹਾਡੇ ਮੁਕੱਦਸ ਥਾਂ ਤੇ ਫੌਜ ਦੀ ਹਮਾਇਤ ਭੇਜਣ ਦੀ ਕਰਦਾ ਹੈ, ਪੰਜਾਬੀ ਜ਼ਬਾਨ ਦੇ ਖਿਲਾਫ ਟਿੱਪਣੀਆਂ ਕਰਦਾ ਹੈ, ਚਿੱਠੀ ਸਿੰਘਪੁਰਾ 'ਚ ਮਰਡਰ ਕਰਵਾਉਂਦਾ ਹੈ ਕਿ ਭਾਈ ਉਹਨਾਂ ਦੀ ਨੀਤੀ ਨੂੰ ਸੂਟ ਕਰਦਾ ਹੈ, ਗੁਜਰਾਤ 'ਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਉਸ ਦੇ ਪ੍ਰਧਾਨ ਮੰਤਰੀ ਕਾਲ ਦੇ ਦੌਰਾਨ ਹੁੰਦਾ, ਉਹਦੀ ਪਾਰਟੀ ਦੇ ਹੀ ਚੀਫ ਮਿਨਿਸਟਰ ਵੱਲੋਂ ਕੀਤਾ ਜਾਂਦਾ ਹੈ। ਤੇ ਇਹ ਕਿਹੜੇ ਲੈਵਲ ਦਾ ਸਟੇਟਸਮੈਨ ਔਰ ਹਿਊਮੈਨਿਟੇਰੀਅਨ ਔਰ ਮਾਈਨੋਰਿਟੀਜ਼ ਦਾ ਰਾਖਾ ਹੈ। ਮੈਂ ਚਾਹਾਂਗਾ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਹਾਂ ਉਹ ਜ਼ਰਾ ਉਸ 2 ਮਿੰਟ ਦੀ ਵੀਡੀਓ ਨੂੰ ਚਲਾ ਦੇਣ ਤਾਂ ਕਿ ਪਤਾ ਲੱਗ ਜਾਏ ਕਿ ਵੀ ਇਹਨਾਂ ਦਾ ਇਹ ਜਿਹੜਾ ਹਿੰਦੂ, ਇਹ ਠੀਕ ਹੈ ਕਿ ਜਿਵੇਂ ਉਹ ਇੱਕ ਕਫਨ ਲਾਉਣ ਵਾਲਾ ਤੇ ਹੱਡੀਆਂ ਵੇਚਣ ਵਾਲਾ, ਉਹ ਤੁਸੀਂ, ਔਰ ਇਹਦੇ ਬਾਰੇ ਅਕਸਰ ਉਦੋਂ ਇਹ ਕਿਹਾ ਜਾਂਦਾ ਸੀ ਕਿ ਹੀ ਇਜ਼ ਏ ਮੋਡਰੇਟ ਫੇਸ ਔਨ ਦਾ ਅਗਲੀ ਆਈਡੀਓਲੋਜੀ ਆਫ ਹਿੰਦੂਤਵਾ, ਕਿ ਵੀ ਉਹ ਜਿਹੜਾ ਉਹਦੇ ਕਈ ਰੰਗ ਨੇ ਔਰ ਉਹਨੂੰ ਮੋਡਰੇਟ ਬਣਾ ਕੇ ਪ੍ਰੈਜ਼ੈਂਟ ਕੀਤਾ ਜਾਂਦਾ, ਪਰ ਉਹਦੀ ਹਰ ਨੀਤੀ ਜੋ ਅੱਜ ਮੋਦੀ ਲਾਗੂ ਕਰ ਰਿਹਾ, ਐਵੇਂ ਨਹੀਂ ਭਾਰਤ ਰਤਨ ਦਿੱਤਾ, ਉਸ ਸਾਰੇ ਦੀਆਂ ਫਾਊਂਡੇਸ਼ਨਸ ਜਿਹੜੀਆਂ ਨੇ ਔਰ ਉਸ ਦੀ ਇੰਪਲੀਮੈਂਟੇਸ਼ਨ ਵੀ ਆਪਣੇ ਪਹਿਲੇ 5 ਸਾਲ ਦੇ ਪ੍ਰਧਾਨ ਮੰਤਰੀ ਕਾਲ ਦੇ ਦੌਰਾਨ, ਜਦੋਂ ਸੁਸ਼ਮਾ ਸਵਰਾਜ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ ਬਣਦੀ ਹੈ, ਮੁਰਲੀ ਮਨੋਹਰ ਜੋਸ਼ੀ ਹਿਊਮਨ ਡਿਵੈਲਪਮੈਂਟ ਮਿਨਿਸਟਰ ਬਣਦਾ ਹੈ, ਕਿਵੇਂ ਹਿੰਦੂਤਵਾਦੀ ਆਈਡੀਓਲੋਜੀ ਜਿਹੜੀ ਹੈ ਉਸ ਪੀਰੀਅਡ 'ਚ ਆਉਂਦੀ ਹੈ। ਔਰ ਇੱਥੇ ਹੀ ਬਸ ਨਹੀਂ ਹੈ, ਅਸੀਂ ਦੇਖਦੇ ਹਾਂ ਇਹਦੇ ਪੀਰੀਅਡ ਦੇ ਵਿੱਚ ਹੀ ਇਹ ਫੈਸਲਾ ਜਿਹੜਾ ਉਦੋਂ ਲਿਆ ਜਾਂਦਾ ਆਰਐਸਐਸ ਵੱਲੋਂ ਕਿ ਜੀ ਮੰਦਰਾਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਰੱਖੋ, ਔਰ ਇੱਕ ਆਰਐਸਐਸ ਦਾ ਮੁਖੀ ਜਿਹੜਾ ਉਹ ਬੰਦੇ ਨੂੰ ਭੇਜਦਾ ਅਕਾਲ ਤਖਤ ਸਾਹਿਬ ਤੇ ਆ ਕੇ, ਔਰ ਇਹ ਇੱਕ ਹੋਰ ਪ੍ਰੋਮਿਨੈਂਟ ਪੱਤਰਕਾਰ ਹੈ ਵਿਨੋਦ ਦੂਆ, ਉਹ ਦਾ ਵਾਇਰ ਦੇ ਉੱਤੇ ਪ੍ਰੋਗਰਾਮ ਕਰਦਾ, ਉਹਦੀ ਲੰਬੀ ਇੱਕ ਵੀਡੀਓ ਹੈ, ਉਹਦੇ 'ਚ ਉਹਨੇ ਕੋਟ ਕੀਤਾ ਕਿ ਵੀ ਆਰਐਸਐਸ ਵਾਲੇ ਨੇ ਅਕਾਲ ਤਖਤ ਤੇ ਜਾ ਕੇ ਜਥੇਦਾਰ ਨੂੰ ਕਿਹਾ ਜੀ ਅਸੀਂ ਭਾਰਤ ਹੁਣ ਵੱਡੀ ਪਾਵਰ ਹੈ, ਨਿਊਕਲੀਅਰ ਪਾਵਰ ਹੈ, ਤੁਹਾਨੂੰ ਇਹ ਵਾਲ ਰੱਖਣ ਪੱਗਾਂ ਬੰਨਣ ਦੂਜੇ ਦੀ ਲੋੜ ਨਹੀਂ ਹੈ, ਹੁਣ ਆਪਣੇ ਆਪ ਨੂੰ ਹਿੰਦੂ ਐਲਾਨੋ। ਤਾਂ ਉਹਨੇ ਵਾਜਪਾਈ ਨੂੰ ਕਿਹਾ ਵੀ ਇਹ ਗੱਲ ਤੁਸੀਂ ਕਿਵੇਂ ਕਹਿੰਦੇ? ਕਹਿੰਦੇ ਸਿੱਖ ਵੀ ਹਮਾਰੇ ਹੀ ਹੈ। ਉਹ ਕਹਿੰਦੇ ਤੁਹਾਡੇ ਕਿਵੇਂ ਨੇ? ਉਹ ਉਹਨਾਂ ਨੂੰ ਕਹੋ ਵੀ ਉਹ ਹਿੰਦੂ ਆਪਣੇ ਆਪ ਨੂੰ ਮੰਨਦੇ ਨੇ। ਸੋ ਕੁੱਲ ਮਿਲਾ ਕੇ ਇਹ ਸਾਰੇ ਸਬੂਤ ਨੇ, ਕੋਈ ਤੁਹਾਨੂੰ ਰਾਕਟ ਸਾਇੰਸ ਨਹੀਂ ਚਾਹੀਦੀ ਜਾਣਨ ਦੇ ਲਈ, ਲੇਕਿਨ ਇਹਦੇ ਬਾਵਜੂਦ ਕਿਵੇਂ ਇੱਕ ਝੂਠ ਦਾ ਪੂਰਾ ਇੱਕ ਹਿਮਾਲਿਆ ਖੜਾ ਕਰ ਦਿੱਤਾ ਗਿਆ ਹੈ, ਵਾਜਪਾਈ ਨੂੰ ਕਿਸ ਕਦਰ ਲਾਰਜਰ ਦੈਨ ਲਾਈਫ ਬਣਾਇਆ ਗਿਆ। ਮੈਂ ਵਕਤ ਵੱਲ ਵੀ ਦੇਖ ਰਿਹਾ ਘੜੀ ਵੱਲ, ਸੋ जरा वीडियो चला दो, फिर पता लग जाएगा कि भाई ये असलियत की है। जी डॉक्टर साहब, क्या पंजाब के आतंकवादी भविष्य में खालिस्तान को साकार रूप दे सकेंगे? कभी नहीं, खालिस्तान कभी नहीं बनेगा। खालिस्तान हमेशा नारों में रहेगा। भारत की भूमि पर खालिस्तान कायम नहीं होगा। किसी भी कीमत पर भारत के और टुकड़े नहीं होने दिए जाएंगे। कितना भी बलिदान क्यों न देना पड़े, भारत को खंडित करने की किसी भी साजिश को कामयाब नहीं होने दिया जाएगा। एक बार देश का विभाजन हो गया, वो दुर्भाग्यपूर्ण समय था। हम स्वाधीन होने की इच्छा से भी प्रेरित थे, नेतृत्व दुर्बल था, साम्राज्यवाद की साजिश थी, लेकिन सबसे बड़ी बात यह थी कि
अखंडता के लिए जीने और मरने वाले उस समय राजनीति में नहीं थे। उदाहरण के लिए मैं और मेरे साथी कॉलेज के विद्यार्थी थे। अभी तक हमारे दिलों से ये टीस गई नहीं है कि हमने भारत का विभाजन क्यों हो जाने दिया। विभाजन से कोई समस्या नहीं है, मुस्लिम समस्या का भी समाधान नहीं है। पाकिस्तान में लोकतंत्र नहीं है, सैनिक तानाशाही। बांग्लादेश भी सैनिक तानाशाही के पाटों में पिस रहा है। अब हम किसी को देश को तोड़ने की इजाजत नहीं देंगे। मैं कनाडा में रहने वाले भारतीय भाइयों और बहनों को आश्वासन देना चाहता हूं, हर कीमत पर भारत की एकता और अखंडता की रक्षा की जाएगी। भारत माता की मूर्ति को अब खंडित नहीं होने दिया जाएगा। आप भरोसा रखिए, विश्वास रखिए। भारत की स्थिति के बारे में आपकी चिंता स्वाभाविक है, लेकिन भारत के उज्जवल भविष्य में आपका विश्वास किसी भी तरह से डिगना नहीं चाहिए। जी डॉक्टर साहब, सारे दर्शकों ने वीडियो देख लिया। जी डॉक्टर साहब। हाँ जी, फिर एक नुकता कह के मैं इनू सैगमेंट ਨੂੰ क्लोज ਕਰਾਂਗਾ जी ਕਿ ਨਾਨਾਵਤੀ ਕਮਿਸ਼ਨ ਬਹੁਤ ਵਾਰ ਇਹ ਜ਼ਿਕਰ ਕੀਤਾ ਜਾਂਦਾ ਹੈ, ਔਰ ਸਾਡੇ ਬਹੁਤ ਸਾਰੇ ਸ਼ਾਇਦ ਵੀਰਾਂ ਭੈਣਾਂ ਨੂੰ ਇਹ ਨਹੀਂ ਪਤਾ ਕਿ ਆਰਐਸਐਸ ਦੇ ਬਹੁਤ ਸਾਰੇ ਵਰਕਰ, ਉਹਨਾਂ ਦੇ ਆਗੂਆਂ ਦੇ ਨਾਂ ਵੀ ਸਨ ਨਵੰਬਰ 84 ਦੀ ਨਸਲਕੁਸ਼ੀ 'ਚ ਜਿੱਥੇ ਵੀ ਕੁਝ ਰਿਪੋਰਟਸ ਦਰਜ ਹੋਈਆਂ ਉਹਨਾਂ ਦੇ ਖਿਲਾਫ ਐਫੀਡੇਵਿਟ ਵੀ ਸਨ। जी ਵਾਜਪਾਈ ਦੀ ਸਰਕਾਰ ਵੇਲੇ ਅਡਵਾਨੀ ਰਾਹੀਂ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਉਹਨਾਂ 'ਚੋਂ ਆਰਐਸਐਸ ਵਾਲਿਆਂ ਦੇ ਨਾਂ ਕੱਢੇ ਗਏ, ਔਰ ਫਿਰ ਜਿਹੜਾ ਨਾਨਾਵਤੀ ਕਮਿਸ਼ਨ ਬਣਾਇਆ, ਉਸ ਕਮਿਸ਼ਨ ਦੀ ਰਿਪੋਰਟ ਜੇ ਤੁਸੀਂ ਦੇਖੋ ਤਾਂ ਉਹਦੇ 'ਚ ਰਾਜੀਵ ਗਾਂਧੀ ਨੂੰ ਬਿਲਕੁਲ ਬਰੀ ਕੀਤਾ ਗਿਆ, ਕਿਉਂਕਿ ਇਹ ਇਹਨਾਂ ਦੀ ਅੰਡਰਸਟੈਂਡਿੰਗ ਕਾਂਗਰਸ ਦੇ ਨਾਲ ਹੋਈ। ਇਹੀ ਨਾਨਾਵਤੀ ਕਮਿਸ਼ਨ ਜਿਹੜਾ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੀ ਪੜਤਾਲ ਲਈ ਲਾਇਆ ਗਿਆ ਸੀ, ਉਹੀ ਨਾਨਾਵਤੀ ਫਿਰ 2002 ਚ ਗੁਜਰਾਤ ਚ ਮੁਸਲਮਾਨਾਂ ਦੀ ਨਸਲਕੁਸ਼ੀ ਦੀ ਇਨਵੈਸਟੀਗੇਸ਼ਨ ਵੀ ਲਾਇਆ ਗਿਆ, ਔਰ ਇਹਨਾਂ ਦੀ ਇਹ ਅੰਡਰਸਟੈਂਡਿੰਗ ਹੋਈ ਕਾਂਗਰਸ ਦੇ ਨਾਲ ਕਿ ਭਾਈ ਨਵੰਬਰ 84 ਚ ਰਾਜੀਵ ਗਾਂਧੀ ਨੂੰ ਬਿਲਕੁਲ ਜਿਹੜਾ ਉਹਦੇ ਤੇ ਹਰਫ ਨਹੀਂ ਹੋਣਾ ਚਾਹੀਦਾ, ਔਰ 2002 ਦੀ ਮੁਸਲਮਾਨਾਂ ਦੀ ਨਸਲਕੁਸ਼ੀ 'ਚ ਨਰਿੰਦਰ ਮੋਦੀ ਦੇ ਉੱਤੇ ਕੋਈ ਹਰਫ ਨਹੀਂ ਹੋਣਾ ਚਾਹੀਦਾ। ਔਰ ਨਾਨਾਵਤੀ ਕਮਿਸ਼ਨ ਨੇ ਦੋਨਾਂ ਨੂੰ ਹੀ ਬਿਲਕੁਲ ਬਰੀ ਕੀਤਾ ਤੇ ਉਹਦੇ ਚੋਂ ਕੀ ਨਿਕਲਿਆ ਸਾਹਮਣੇ ਹੈ ਕਿ ਭਾਈ ਇਸ ਗੱਲ ਨੂੰ ਵੀ ਹੁਣ 14-15 ਸਾਲ ਹੋ ਗਏ ਨੇ। 2004 ਚ ਵਾਜਪਾਈ ਹਾਰਿਆ ਕਿਉਂਕਿ ਇੱਕ ਝੂਠ ਦੇ ਉੱਤੇ ਕੈਂਪੇਨ ਖੜਾ ਕੀਤਾ, ਸ਼ਾਈਨਿੰਗ ਇੰਡੀਆ ਇਹ ਉਹ, ਲੇਕਿਨ ਇਸ ਸਭ ਦੇ ਬਾਵਜੂਦ ਅੱਜ ਜਿਵੇਂ ਵਾਜਪਾਈ ਨੂੰ ਪ੍ਰੋਜੈਕਟ ਕੀਤਾ ਜਾ ਰਿਹਾ ਹੈ, ਇਹ ਦੱਸ ਰਿਹਾ ਵੀ ਜਿਨ੍ਹਾਂ ਦੇ ਹੱਥ ਅੱਜ ਪੋਲੀਟੀਕਲ ਪਾਵਰ ਹੈ ਔਰ ਜਿਨ੍ਹਾਂ ਦੇ ਕੰਟਰੋਲ 'ਚ ਸਭ ਕੁਝ ਹੈ, ਉਹ ਜਿਹਨੂੰ ਮਰਜ਼ੀ ਜੋ ਮਰਜ਼ੀ ਬਣਾ ਦੇਣ, ਰਾਈ ਦਾ ਪਹਾੜ ਬਣਾ ਦੇਣ, ਪਹਾੜ ਨੂੰ ਰਾਈ ਬਣਾ ਦੇਣ, ਕਿਸੇ ਨੂੰ ਦੋਸ਼ੀ ਬਣਾ ਦੇਣ, ਕਿਸੇ ਨੂੰ ਰੱਬ ਬਣਾ ਕੇ ਪੇਸ਼ ਕਰ ਦੇਣ। ਇਹੀ ਉਹ ਲੋਕ ਨੇ ਜਿਨ੍ਹਾਂ ਦੇ ਕੋਲ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ। ਸੋ ਮੈਂ ਇਹ ਚਾਹੁੰਦਾ ਸੀ ਕਿ ਵੀ ਇਹ ਹਾਲਾਂਕਿ ਇਹ ਨਹੀਂ ਹੈ, ਬਹੁਤ ਵਾਰ ਸਾਡੀ ਵੀ ਇਹ ਸੋਚ ਹੁੰਦੀ ਹੈ ਕਿ ਭਾਈ ਜਿਹੜਾ ਤੁਰ ਹੀ ਗਿਆ ਉਸ ਬਾਰੇ ਕੀ ਕਹਿਣਾ, ਲੇਕਿਨ ਜੇ ਤਾਂ ਨਾਰਮਲੀ ਤੁਰ ਜਾਂਦਾ ਜਿਵੇਂ ਤੁਰ ਗਿਆ ਸੀ, ਤਾਂ 18 ਸਾਲਾਂ ਦਾ ਹੀ ਤੁਰਿਆ ਹੋਇਆ ਸੀ, ਤੇ ਅਸੀਂ ਵੀ ਇਸ ਦਾ ਨੋਟਿਸ ਨਾ ਲੈਂਦੇ। ਪਰ ਮੈਨੂੰ ਲੱਗਾ ਕਿ ਵੀ ਇਹ ਇਹਨਾਂ ਦਾ ਜਿਹੜਾ ਇਹ ਮਿੱਥ ਹੈ, ਇਸ ਨੂੰ ਤੋੜਨਾ ਬੜਾ ਜ਼ਰੂਰੀ ਹੈ। ਔਰ ਸਾਨੂੰ ਭੈਣ ਜੀ ਅਮਨਜੋਤ ਕੌਰ ਜਿਹੜੇ ਕਿ ਪੂਰੇ ਅਗਾਹ ਰੱਖਦੇ ਨੇ, ਉਹਨਾਂ ਨੇ ਵੀ ਇਸ ਬਾਰੇ ਲਿਖਿਆ ਔਰ ਉਹਨਾਂ ਨੇ ਕਿਹਾ ਵੀ ਇਸ ਦੇ ਉੱਤੇ ਗੱਲ ਜ਼ਰੂਰ ਕੀਤੀ ਜਾਏ। ਸੋ ਜੇ ਕਿਸੇ ਨੂੰ ਜਿਹੜਾ ਕਿਸੇ ਕੋਲ ਕੁਝ ਹੋਰ ਵੀ ਕਹਿਣ ਨੂੰ ਹੋਏ ਤਾਂ ਆਪਣੀ ਲਿਖਤ ਰਾਹੀਂ ਜ਼ਰੂਰ ਸਾਡੇ ਤੱਕ ਪਹੁੰਚਾਓ, ਕਿਸੇ ਈਦਰ ਫॉर ਔਰ ਅਗੇਂਸਟ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹ ਸਭ ਜਾਣਕਾਰੀ ਦਿੱਤੀ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।